ਸਵਾਗਤ ਹੈ। ਸਾਂਝੀ ਸੱਤ ਦਾ ਅਪਡੇਟ ਫਾਰਮਿੰਗ ਪ੍ਰੋਗਰਾਮ ਮੰਗਲਵਾਰ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਪੱਗ ਆਰਗੇਨਾਈਜੇਸ਼ਨ ਦੇ ਵੱਲੋਂ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਰਾਜਕਰਨ ਜੀ, ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਗੱਲਾਂ ਬਾਤਾਂ ਖੇਤੀਬਾੜੀ ਦੇ ਨਾਲ ਸੰਬੰਧਿਤ ਕਰਾਂਗੇ, ਮੌਸਮ ਦੀਆਂ ਗੱਲਾਂ ਵੀ ਹੋਵਾਂਗੇ ਤੇ ਆਰਥਿਕ ਤੌਰ ਦੇ ਉੱਤੇ ਕੀ ਕਿਸਾਨਾਂ ਦੇ ਹਾਲਾਤ ਨੇ, ਕਿੱਧਰ ਨੂੰ ਇੰਡਸਟਰੀ ਹੈ ਜਿਹੜੀ ਉਹ ਜਾ ਰਹੀ ਆ, ਉਸ ਦੇ ਉੱਤੇ ਜਿਹੜੀ ਆਪਾਂ ਅੱਜ ਦੇ ਪ੍ਰੋਗਰਾਮ 'ਚ ਚਰਚਾ ਕਰਾਂਗੇ। ਪਰ ਸਭ ਤੋਂ ਪਹਿਲਾਂ ਤਾਂ ਧੰਨਵਾਦ ਅਕਾਲ ਪੁਰਖ ਦਾ ਵੀ ਝੜੀ ਲਾਈ ਆ। ਹਾਂਜੀ ਹਾਂਜੀ, ਬਾਬੇ ਦੀ ਬੜੀ ਮਿਹਰ ਹੋਈ ਆ, ਅਰਦਾਸਾਂ ਕੀਤੀਆਂ ਜਾਣ ਦੀ ਆ ਕੇ ਫਲ ਮਿਲ ਗਿਆ। ਫਲ ਮਿਲ ਗਿਆ ਆ। ਹਾਂਜੀ, ਦੇਖੋ ਮੀਂਹ ਜਿੰਨਾ ਵੀ ਪਵੇ, ਹੁਣ ਕੈਲੀਫੋਰਨੀਆ ਸੋਕੇ ਤੋਂ ਪ੍ਰਭਾਵਿਤ ਆ, ਪਿਛਲੇ ਕਈ ਸਾਲਾਂ ਤੋਂ 3-4 ਸਾਲ ਹੋ ਗਏ ਆ ਵੀ ਆਪਾਂ ਜੂਝ ਰਹੇ ਆ, ਤੇ ਇਹ ਹੁਣ ਮੀਂਹ ਪੈ ਰਿਹਾ ਹੈ, ਵੈਰੀ ਵੈਲਕਮ ਆ। ਪਰ ਇਹ ਮੌਸਮ ਇਸ ਮਹੀਨੇ ਦੇ ਵਿੱਚ ਇਹਦੇ ਨਾਲ ਕਿਸਾਨਾਂ ਨੂੰ ਇਹਦੇ ਨਾਲ ਕਿੱਦਾਂ ਦੱਸ ਸਕਦਾ? ਚਲੋ ਇੱਕ ਆਮ ਬੰਦਾ ਦੇਖਦਾ ਆ ਵੀ ਹਾਂ ਮੀਂਹ ਪੈ ਗਿਆ, ਹੁਣ ਚੱਲ ਥੋੜੀ ਜਿਹੀ ਧਰਤੀ ਠੰਡੀ ਹੋਊਗੀ, ਪਾਣੀ ਇਕੱਠਾ ਹੋਊਗਾ। ਐਜ਼ ਏ ਕਿਸਾਨ ਤੁਸੀਂ ਕਿੱਦਾਂ ਦੇਖਦੇ ਆ ਵੀ ਇਹ ਠੀਕ ਟਾਈਮ ਤੇ ਆ? ਨਹੀਂ, ਇਹਦੇ ਰਾਜਕਰਨ ਦੇਖੋ, ਪਾਣੀ ਤਾਂ ਆਲਵੇਸ ਵੈਲਕਮ ਆ, ਹੈ ਨਾ। ਜਦੋਂ ਆਵੇ ਨਾ ਕਿ ਡਰਾਊਟ ਬੜਾ ਚਿਰ ਰਹਿੰਦਾ, ਧਰਤੀ ਬੜੀ ਗਰਮ ਹੋਈ ਹੁੰਦੀ ਆ, ਹੈ ਨਾ। ਪਰ ਉਹ ਲਾਭ ਆ ਜਿਹੜਾ ਅੱਡੋ ਅੱਡ ਫਾਰਮਰਾਂ ਨੂੰ ਅੱਡੋ ਅੱਡ ਲੈਵਲ ਤੇ ਮਿਲਣਾ। ਠੀਕ ਹੈ ਨਾ। ਇਹ ਉਹਨੀ ਵੀ ਹੁਣ ਬਾਬੇ ਨੇ ਤਾਂ ਕਿਰਪਾ ਕਰ ਦਿੱਤੀ ਆ, ਮੀਂਹ ਪੈ ਰਿਹਾ, ਹਫ਼ਤੇ ਪੈਂਦਾ ਰਹਿਣਾ। ਦਸੰਬਰ ਦੇ ਵਿੱਚ, ਜਨਵਰੀ 'ਚ ਵੀ ਮੀਂਹ ਆ ਰਹੇ ਆ। ਤੇ ਪਰ ਜਿੱਥੇ ਹੁਣ ਦੇਖ ਰਿਹਾ ਨਾ ਵੀ ਹੁਣ ਦੇਖੋ ਆਪਣੇ ਇੱਥੇ ਫਰੈਸਨੋ ਕਾਉਂਟੀ ਦੇ ਵਿੱਚ ਅੱਜ ਅੱਧਾ ਕੁ ਇੰਚ ਮੀਂਹ ਪਿਆ, ਉਹ ਪਾਣੀ ਪਡਲ ਹੋਇਆ ਖੜਾ, ਹੈ ਨਾ। ਜਾਣੀ ਦੀ ਜਿੱਧਰ ਜਾਵੋ ਜਾਂਦੀ ਸੜਕਾਂ ਫਲੱਡਡ ਹੋਈਆਂ ਵੀਆਂ। ਉਹ ਦੱਸ ਰਹੀਆਂ ਕਿ ਗਰਾਊਂਡ 'ਚ ਪਾਣੀ ਉਹਨਾਂ ਜਾ ਨਹੀਂ ਰਿਹਾ, ਸੀਪੇਜ ਨਹੀਂ ਥੱਲੇ ਜਾ ਰਹੀ, ਸੀਪੇਜ ਨਹੀਂ ਜਾ ਰਹੀ, ਹੈ ਨਾ। ਹੁਣ ਫਿਰ ਉਹਦੇ ਹੁੰਦਾ ਕੀ ਆ ਵੀ ਜਾਣੀ ਦੀ ਜਿਹੜੇ ਤਾਂ ਵੀਰਾਂ ਨੇ ਗਰਾਊਂਡ ਨੂੰ, ਜਿਨ੍ਹਾਂ ਦੀ ਗਰਾਊਂਡ ਸਾਫਟ ਆ, ਉਹ ਤਾਂ ਸੀਪੇਜ ਹੋ ਜਾਊਗੀ। ਤੇ ਅੱਗੇ ਜਿਹੜੇ ਆਪਣੇ 2-3 ਸਾਲ ਲੰਘੇ ਆ, ਉਹਦੇ ਨਾਲ ਬਾਹਲਾ ਕੀ ਹੋਇਆ ਨਾ, ਗਰਾਊਂਡ ਦੇ ਵਿੱਚ ਨੂਣ ਦੇ ਤੇ ਹੋਰ ਕਈ ਚੀਜ਼ਾਂ ਦੇ ਰਿਐਕਟ ਕਰਕੇ ਇਕੱਠੇ ਹੋਣ ਦੇ ਉਹ ਇੱਕ ਤਹਿ ਜਿਹੀ ਬਣ ਜਾਂਦੀ ਆ, ਜਿਹੜੀ ਜਾਣੀ ਦੀ ਉਹ ਪਾਣੀ ਨੂੰ ਰੋਕਦੀ ਆ ਹੇਠਾਂ ਜਾਣ। ਢੇਲੇ ਵੱਜੇ ਆ, ਕਹਿ ਸਕਦੇ, ਢੇਲੇ ਵੱਜੇ ਵੀ ਆ। ਹਾਂ, ਜਿਨ੍ਹਾਂ ਦੇ ਤਾਂ ਉਹ ਹੈਗੇ ਆ, ਹੈ ਨਾ, ਹਾਰਡ ਪੈਨ ਕਹਿ ਦਿੰਦੇ ਆ, ਉਹ ਬੇਸਿਕਲੀ ਮਟੀਰੀਅਲ ਇਕੱਠਾ ਹੋਇਆ ਹੋਇਆ, ਹੈ ਨਾ। ਉਹਨਾਂ ਨੂੰ ਇਫੈਕਟ ਘੱਟ ਮਿਲੂਗਾ। ਜਿਨ੍ਹਾਂ ਦੀ ਗਰਾਊਂਡ ਸਾਫਟ ਆ, ਉਹਨਾਂ ਨੂੰ ਆਹ ਜਿੰਨਾ ਵੀ ਕੋਈ ਚੀਜ਼ ਆ, ਗਰਾਊਂਡ ਹੇਠਾਂ ਲੀਚ ਹੋ ਜਾਊਗੀ। ਜਿੱਦਾਂ ਨੂਣ ਦੀ ਬਹੁਤ ਪ੍ਰੋਬਲਮ ਆਉਂਦੀ ਆ, ਹੋਰ ਜਿਹੜੇ ਤੁਹਾਡੇ ਐਕਸਟਰਾ ਕੈਮੀਕਲਸ ਉੱਥੇ ਪਏ ਆ, ਉਹਨਾਂ ਨੇ ਫਲਸ਼ ਕਰ ਦੇਣੇ ਆ, ਥੱਲੇ ਚੱਲ ਜਾਣਗੇ, ਥੱਲੇ ਚਲੇ ਜਾਣੇ ਆ। ਤੇ ਹੁਣ ਉਹਦੇ ਨਾਲ ਜਾਣੀ ਦੀ ਗਰਾਊਂਡ ਹੈਲਥੀ ਹੋਣੀ ਸ਼ੁਰੂ ਹੋ ਜਾਂਦੀ। ਠੀਕ ਹੈ ਨਾ। ਹਾਂ, ਹੁਣ ਕਈ ਵੀਰਾਂ ਨੇ ਗਰਾਊਂਡ ਨੂੰ ਰਿਪਿੰਗ ਕਰਦੇ ਆ, ਕਈ 2 ਫੁੱਟ ਕਰਦੇ, 4 ਫੁੱਟ, 5 ਫੁੱਟ। ਅੱਗੇ ਵੀ ਆਪਾਂ ਕਈ ਟਾਪਿਕਸ ਕਵਰ ਕੀਤੇ ਆ ਕਿ ਜਿੰਨਾ ਚਿਰ ਤੁਹਾਨੂੰ ਪਤਾ ਨਹੀਂ ਨਾ ਗਰਾਊਂਡ ਦੇ ਵਿੱਚ ਹੇਠਾਂ ਤੱਕ ਹੈ ਕੀ ਆ, ਉਹਨਾਂ ਚਿਰ ਉਹ ਇਸ਼ੂਜ਼ ਆਉਂਦੇ ਰਹਿੰਦੇ ਆ, ਹੈ ਨਾ। ਤੇ ਉਹਨਾਂ ਨੂੰ ਸੋਲਵ ਕਰਨ ਦੇ ਲਈ ਹੁਣ ਬਹੁਤ ਪਰਫੈਕਟ ਟਾਈਮ ਆ। ਨੇਚਰ ਨੇ ਤੁਹਾਡੇ ਇਸ਼ੂ ਸੋਲਵ ਕਰ ਦੇਣੇ ਆ, ਹੈ ਨਾ। ਤੇ ਵਰਕ ਵਿਦ ਨੇਚਰ ਆ, ਯੂ ਵਰਕ ਵਿਦ ਨੇਚਰ। ਪਹਿਲਾਂ ਤੁਸੀਂ ਪ੍ਰੈਪ ਕੀਤਾ ਹੋਵੇ, ਹੈ ਨਾ, ਤੇ ਬਈ ਗਰਾਊਂਡ ਨੂੰ ਜਾਣੇ ਦੀ ਉਹ ਰੈਪ ਕੀਤੀ ਹੋਵੇ, ਚਾਹੇ ਗਰਾਊਂਡ ਦੀ ਡਰੇਨੇਜ ਉੱਦਾਂ ਦੀ ਵਧਾਈ ਹੋਵੇ, ਹੈ ਨਾ। ਉਹਦਾ ਜਿਹੜਾ ਸੋਇਲ ਦਾ ਸਟਰਕਚਰ ਚੇਂਜ ਕੀਤਾ ਹੋਵੇ, ਉਹ ਤਾਂ ਤੁਸੀਂ ਕੀਤਾ ਗਾ, ਪਰ ਬਾਕੀ ਨੇਚਰ ਨੇ ਕਰ ਦੇਣਾ। ਠੀਕ ਹੈ। ਤੇ ਉਹਦੇ ਨਾਲ ਬੈਨੀਫਿਟਸ ਬਹੁਤ ਹੋ ਜਾਂਦੀਆਂ। ਤੇ ਜਿੱਥੇ ਨਹੀਂ ਹੋਇਆ ਉੱਥੇ ਫਿਰ ਉਹ ਪ੍ਰੋਬਲਮਸ ਰਹਿੰਦੀਆਂ ਗਈਆਂ, ਹੈ ਨਾ। ਤੇ ਮੇਨਲੀ ਜਿੱਦਾਂ ਬਦਾਮਾਂ 'ਚ ਲੋਕੀ ਘੱਟ ਲਾਉਂਦੇ ਆ ਕਵਰ ਕਰਾਪ, ਜਿੱਦਾਂ ਡਾਕਟਰ ਰਿਆੜ ਨੇ ਆ ਕੇ ਦੱਸਿਆ ਸੀ ਨਾ, ਜ਼ਰੂਰੀ ਆ ਕਿ ਉਹ ਵੀ ਗਰਾਊਂਡ ਨੂੰ ਪੈਨੇਟ੍ਰੇਸ਼ਨ ਬਣਾਉਂਦੀ, ਜੜ੍ਹਾਂ ਜੋ ਹੁੰਦੀਆਂ, ਫਿਰ ਜੜ੍ਹਾਂ ਹੁੰਦੀਆਂ ਹੇਠਾਂ ਜਾਂਦੀਆਂ, ਪਾਣੀ ਡਰੇਨੇਜ ਬਣਾਉਂਦੇ ਜਿੱਦਾਂ ਵੀ ਆ। ਤੇ ਮੋਸਟਲੀ ਜਿਹੜੇ ਗ੍ਰੇਪਾਂ ਦੀ ਲੋਕੀ ਖੇਤੀ ਕਰਦੇ ਆ ਇੱਥੇ ਆਪਣੇ ਫਰੈਸਨੋ ਦੇ ਵਿੱਚ, ਉਹ ਸਾਰੇ ਹੀ ਜਾਣੀ ਦੀ ਕੁਝ ਨਾ ਕੁਝ ਬੀਜਦੇ ਆ ਵਿਚਾਲੇ ਸੀਗੇ। ਤੇ ਉਹਦੇ ਨਾਲ ਫਿਰ ਉਹ ਡਿਸਕਾਂ ਵੀ ਡਿਸਕ ਕਰ ਦਿੰਦੇ ਆ, ਹੈ ਨਾ। ਉਹਦੇ ਨਾਲ ਉਹ ਗਰਾਊਂਡ ਦੀ ਨਾ ਸੀਪੇਜ, ਗਰਾਊਂਡ ਵਧੀਆ ਪਾਣੀ ਹੇਠਾਂ ਚਲਾ ਜਾਂਦਾ, ਉਹਦੇ ਨਾਲ ਸਾਰਾ ਫਲਸ਼ ਧੋਤਾ ਜਾਂਦਾ ਹੇਠਾਂ, ਹੈ ਨਾ। ਉਹ ਬਹੁਤ ਜ਼ਰੂਰੀ ਆ। ਪਰ ਜਾਣੇ ਦੀ ਸੋ ਜਿੱਦਾਂ ਆਪਾਂ ਕਹਿੰਦੇ ਨਾ ਵੀ ਇੱਕ ਸਰੀਰ ਨੂੰ ਡੀਟੌਕਸ ਕਰਨਾ, ਸੋਇਲ ਡੀਟੌਕਸ ਕਰਨ ਦਾ ਸੀਗਾ
ਇਹ ਹੁਣ ਟਾਈਮ ਸੀ, ਤਰੀਕਾ ਟਾਈਮ ਗਾ, ਸੀਗਾ ਹੈ ਨਾ। ਹਾਂ ਜੇ ਤੁਸੀਂ ਜਾਣੀ ਦੀ ਹਾਂ ਬੈਨੀਫਿਟ ਸਭ ਨੂੰ ਹੋਊ, ਕਿਸੇ ਨੂੰ ਜ਼ਿਆਦਾ ਹੋਊ, ਕਿਸੇ ਨੂੰ ਘੱਟ ਹੋਊਗਾ। ਇਸ ਕਰਕੇ ਆਪਾਂ ਇਹ ਕਹਿੰਦੇ ਆ ਵੀ ਜਿਹੜੀਆਂ ਜਾਣੀ ਦੀ ਇੱਥੇ ਯੂਨੀਵਰਸਿਟੀ ਦੀਆਂ ਸੈਮੀਨਾਰਸ ਆ, ਚਾਹੇ ਪੱਗ ਦੇ ਡਿਫਰੈਂਟ ਪ੍ਰੋਗਰਾਮ ਕਰੀਦੇ ਆ, ਵਰਕਸ਼ਾਪਾਂ ਕਰੀਦੀਆਂ, ਉਹ ਇਸ ਜਾਣ ਦੀ ਚੀਜ਼ ਨੂੰ ਅਵੇਅਰਨੈਸ ਲੈ ਕੇ ਆਉਂਦੀਆਂ ਕਿ ਜਿਹੜੇ ਜਾਂਦੇ ਆ ਉਹ ਬੈਨੀਫਿਟਸ ਲੈ ਲੈਂਦੇ ਆ। ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੇ ਵੇਲੇ ਕੀ ਕਰਨਾ, ਕਿਹੜੇ ਵੇਲੇ। ਹਾਂ, ਇੱਕ ਤੁਸੀਂ ਡਾਇਲਾਗ ਹੋਣਾ ਬਹੁਤ ਜ਼ਰੂਰੀ ਆ, ਹੈ ਨਾ। ਹੋਰ ਫਾਰਮਰਾਂ ਨਾਲ, ਡਿਫਰੈਂਟ ਏਰੀਏ ਦੇ ਫਾਰਮਰਾਂ ਨਾਲ, ਹੈ ਨਾ, ਵੀ ਤੁਸੀਂ ਭਾਈ ਖੇਤੀ ਕਿੱਦਾਂ ਕਰਦੇ ਆ, ਕਿਹੜੀ ਪ੍ਰੈਕਟਿਸ ਚੱਲ ਰਹੀ ਆ, ਤੇ ਉਹਦੇ ਨਾਲ ਹੁਣ ਆਹ ਪਰਫੈਕਟ ਟਾਈਮ ਆ। ਦੇਖੋ ਮੀਂਹ ਪਈ ਜਾਂਦਾ, ਪਰ ਇਹਦੇ ਨਾਲ ਜਿੰਨੇ ਬੈਨੀਫਿਟਸ ਵੀ ਮਿਲ ਰਹੇ ਆ, ਉਹਨਾਂ ਹੋਣਾ ਕੀ ਆ ਕਿ ਜੇ ਜਨਵਰੀ 'ਚ ਜਦੋਂ ਮੀਂਹ ਪੈਂਦੇ ਆ, ਸਪੈਸ਼ਲੀ ਬਦਾਮਾਂ ਦੇ ਫੁੱਲ ਫਰਵਰੀ 'ਚ ਆ ਜਾਂਦੇ ਆ। ਹਾਂਜੀ, ਠੀਕ ਹੈ ਨਾ, ਹੈ। ਪਹਿਲੇ ਹਫ਼ਤੇ ਹੀ। ਤੇ ਚੈਰੀ ਥੋੜਾ ਜਿਹਾ ਚਿਰ ਬਾਅਦ 'ਚ ਆਉਂਦੀ ਆ। ਉਹਦੇ ਤੇ ਸਪਰੇਆਂ ਜ਼ਿਆਦਾ ਕਰਨੀਆਂ ਪੈਣੀਆਂ। ਹੁਣ ਲਾਸਟ ਈਅਰ ਜਿਹੜੀ ਮੀਂਹ ਪਿਆ ਉਹ ਦਸੰਬਰ ਦੇ ਪਹਿਲੇ ਹਫ਼ਤੇ ਪੈ ਗਿਆ, ਪਹਿਲੇ ਪਾਰਟ 'ਚ ਹੀ। ਉਦੋਂ ਮੁੜ ਕੇ ਡਰਾਈ ਰਿਹਾ, ਸੋਕਾ ਹੀ ਰਿਹਾ। ਹਾਂ, ਸੋਕਾ ਹੀ ਰਿਹਾ। ਉਹ ਨਾ ਹੋਇਆ ਕਿ ਵੀ ਬਾਹਲੇ ਫਾਰਮਰਸ ਨੇ ਸਪਰੇਅ ਨਹੀਂ ਕੀਤੀ ਕੋਈ ਫੰਗਸਾਈਡ ਦੀ। ਪਹਿਲਾਂ ਇੱਕ ਤੇਲ ਦੀ ਸਪਰੇਅ ਕਰੀਦੀ ਆ, ਕਾਪਰ ਦੀ ਸਪਰੇਅ ਕਰੀਦੀ ਆ, ਹੈ ਨਾ। ਉਹ ਸਾਰੀਆਂ ਸਕਿਪ ਕਰਕੇ ਜਾਣੀ ਦੀ ਰਿਸਕ ਲੈਂਦਾ ਰਿਹਾ ਬਈ ਚੱਲ ਨਹੀਂ ਲੋੜ, ਡਿਜ਼ੀਜ਼ ਦਾ ਇੰਨਾ ਪ੍ਰੈਸ਼ਰ ਨਹੀਂ। ਪਰ ਐਰਕੀ ਲੱਗ ਰਿਹਾ ਗਾ ਕਿ ਗਾਹਾਂ ਜਾ ਕੇ ਤਾਂ ਪਤਾ ਨਹੀਂ ਕੀ ਹੋਵੇ, ਪਰ ਡਿਜ਼ੀਜ਼ ਪ੍ਰੈਸ਼ਰ ਬਹੁਤ ਹੋਊਗਾ। ਅੱਛਾ, ਉਹ ਇਸ ਵਾਰ ਜ਼ਿਆਦਾ ਹੋਣ ਦਾ ਕੀ ਕਾਰਨ ਹੋ ਸਕਦਾ? ਮੀਂਹ ਦੇ ਨਾਲ। ਅੱਛਾ, ਜਿੱਥੇ ਸੈੱਲ ਆ ਉੱਥੇ ਜਿੱਥੇ ਸੈੱਲ ਆ ਉੱਥੇ ਫੰਗਸ ਹੋਣਾ, ਉੱਥੇ ਸਾਰਾ ਕੁਝ ਹੁੰਦਾ, ਤੇ ਉਹਦਾ ਫਿਰ ਉਹ ਇਫੈਕਟ ਪੈ ਜਾਂਦਾ ਵੀ ਕਿਹੜੇ ਗਰਾਊਂਡਾਂ 'ਚ ਜ਼ਿਆਦਾ ਆ ਗਈ, ਕਿਹੜੇ ਖੇਤ 'ਚ ਜ਼ਿਆਦਾ ਆ ਗਈ, ਹੈ ਨਾ। ਜਿੱਥੇ ਜਾਣੀ ਦੀ ਪਾਣੀ ਜ਼ਿਆਦਾ ਖੜਦਾ ਗਾ, ਗਿੱਲ ਜ਼ਿਆਦਾ ਰਹਿੰਦੀ ਆ, ਉੱਥੇ ਹੀ ਜਾਣ ਦੀ ਜ਼ਿਆਦਾ ਬਿਮਾਰੀਆਂ ਲੱਗਦੀਆਂ, ਹੈ ਨਾ। ਤੇ ਉਹੀ ਫਿਰ ਉਹ ਦੁਬਾਰਾ ਫੇਰ ਆ ਜਾਂਦਾ ਕਵਰ ਕਰਾਪ ਦਾ, ਰਿਪਿੰਗ ਦਾ, ਗਰਾਊਂਡ ਟਰੀਟਮੈਂਟ ਦਾ। ਵੀ ਜਾਣਦੀ ਜਿੰਨੀ ਕਿ ਤੁਸੀਂ ਤੁਹਾਡਾ ਖੇਤ ਔਰਚਰਡ ਹੈਲਥੀ ਰੱਖਿਆ ਗਾ, ਉਨੀ ਉਹਨੂੰ ਬਿਮਾਰੀਆਂ ਘੱਟ ਲੱਗਣੀਆਂ। ਠੀਕ ਹੈ। ਤੇ ਜਿੰਨੀਆਂ ਜਾਣੀ ਦੀ ਉਹ ਪ੍ਰੈਕਟਿਸਿਸ ਅੱਗੇ ਭਾਵੇਂ ਤੁਸੀਂ ਸੇਵ ਕੀਤਾ, ਵੀ ਪੈਸੇ ਹੈ ਨਹੀਂ ਸੀ, ਕਾਸਟ ਦੀ ਖਾਤਰ, ਚਾਹੇ ਟਾਈਮ ਹੀ ਨਹੀਂ ਰਿਹਾ, ਮੈਨ ਪਾਵਰ ਦੇ ਇਸ਼ੂਜ਼ ਆਉਂਦੇ ਆ, ਉਹਦੇ ਨਾਲ ਫਿਰ ਉਹ ਤੁਹਾਡਾ ਰਿਸਕ ਵੱਧ ਜਾਂਦਾ, ਹੈ ਨਾ। ਤੇ ਐਰਕੀ ਉਹ ਜਦੋਂ ਬਲੂਮ ਸਪਰੇਆਂ ਆਈਆਂ, ਉਦੋਂ ਉਹ ਕਾਸਟ ਬਹੁਤ ਆ, ਕਾਸਟ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਵਧੇ ਹੋਏ ਆ। ਆਰਥਿਕ ਤੌਰ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਪੈਣਾ, ਵੀ ਜੇ ਨਾ ਕੀਤਾ ਕਰਾਪ ਤੇ ਇਫੈਕਟ ਪੈਂਦਾ, ਜੇ ਕਰਦੇ ਆ ਤਾਂ ਤੁਹਾਡਾ ਕਾਸਟ ਜ਼ਿਆਦਾ ਗਾ, ਤੇ ਯੀਲਡ ਘਟ ਜਾਣੀ, ਤੇ ਨਹੀਂ ਯੀਲਡ ਉਨੀ ਵੀ ਆਵੇ, ਉਹਦੀ ਪ੍ਰਾਈਸ ਹੈ ਨਹੀਂ ਗੀ, ਹੈ ਨਾ। ਜਿਹੜੇ ਕਈ ਚੱਕਰ ਪੈਂਦੇ ਆ। ਹੁਣ ਇਸੇ ਕਰਕੇ ਵੀ ਜਿਹੜਾ ਆਪਾਂ ਗਾਹਾਂ ਦੱਸਾਂਗੇ, ਜਿਹੜਾ ਮੇਲਾ ਵੀ ਕਿਸਾਨ ਮੇਲਾ ਕਰਾ ਰਹੇ ਆ, ਉਹਦਾ ਮੇਨ ਪਰਪਸ ਇਹ ਆ ਬਈ ਜਾਣਦੀ ਲੋਕਾਂ ਨੂੰ, ਆਪਣੇ ਫਾਰਮਰਸ ਨੂੰ ਇੱਕ ਤਾਂ ਆਪਸ ਵਿੱਚ ਹੀ ਗੱਲਾਂ ਕਰਨ ਦਾ ਮੇਲੇ ਤੇ ਮੌਕਾ ਮਿਲ ਜਾਂਦਾ, ਦੂਸਰਾ ਉਹ ਜੇ ਲੈ ਕੇ ਆਈਏ ਬੰਦੇ ਜਿਹੜੇ ਜਾਣਦੀ ਦੱਸ ਸਕਣ ਡਿਫਰੈਂਟ ਵੀ ਇੰਪੈਕਟਸ ਕੀ ਆ, ਵੀ ਕਿੱਧਰ ਨੂੰ ਜਾ ਰਹੀ ਆ ਇਕੱਲੀ ਇੰਡਸਟਰੀ, ਹੈ ਨਾ। ਤੇ ਉਹ ਜਿਹੜੇ ਬੰਦੇ ਅਟੈਂਡ ਕਰਨਗੇ, ਜਿਹੜੇ ਫਾਰਮਰ, ਉਹ ਬੈਨੀਫਿਟਸ ਲੈ ਜਾਂਦੇ ਆ। ਜਿਹੜੇ ਨਹੀਂ ਕਰਦੇ ਉਹ ਮੁੜ ਕੇ ਫਿਰ ਕਿਸੇ ਨੂੰ ਪੁੱਛਣਾ ਪੈਂਦਾ, ਚਾਹੇ ਦੇਖਣਾ ਪੈਂਦਾ ਵੀ ਗੁਆਂਢੀ ਕਰਦਾ ਤਾਂ ਲੱਗ ਜੀ, ਹੈ ਨਾ। ਏਦਾਂ ਹੀ ਆ ਮੋਸਟਲੀ ਏਦਾਂ ਪ੍ਰੈਕਟਿਸ ਕਿਸਾਨ ਤਾਂ ਮੋਸਟਲੀ ਏਦਾਂ ਇੱਕ ਦੂਜੇ ਦੇ ਵੱਲ ਦੇਖ ਕੇ ਜਿਹੜਾ ਜ਼ਿਆਦਾ ਚੱਲਦੇ ਵੀ ਉਹਦਾ ਵਧੀਆ ਹੋ ਰਿਹਾ ਤੇ ਆਹ ਕਰਦਾ, ਆਪਾਂ ਉਹ ਵੀ ਪ੍ਰੈਕਟਿਸ ਅਪਣਾ ਲਈਏ। ਤੇ ਹੁਣ ਜਿੱਦਾਂ ਆਪਾਂ ਨੌਰਥ ਨੂੰ ਚਲੇ ਜਾਈਏ, ਜੇ ਕੈਲੀਫੋਰਨੀਆ ਵੀ ਹੁਣ ਵੰਡੀ ਵੀ ਆ, ਨੌਰਥ ਦੇ ਵਿੱਚ ਮੋਸਟਲੀ ਜਿਹੜੀ ਜਾਣਦੀ ਸੈਂਡੀ ਸੋਇਲ ਬਹੁਤ ਘੱਟ ਆ, ਕਲੇ ਜ਼ਿਆਦਾ ਗਈ, ਉੱਥੇ ਪਾਣੀ ਜ਼ਿਆਦਾ ਖੜਦਾ, ਉੱਥੇ ਬਿਮਾਰੀਆਂ ਵੀ ਲੱਗਣੀਆਂ, ਉਹਦਾ ਕਾਸਟ ਸਟਰਕਚਰ ਵੀ ਜ਼ਿਆਦਾ ਵੱਧ ਜਾਂਦਾ। ਹੁਣ ਇੱਥੇ ਜਿੱਦਾਂ ਬੜੇ ਮੀਂਹ ਪੈਣੇ ਆ, ਲਗਾਤਾਰ ਇੰਨੇ ਦਿਨ ਪੈਣੇ ਆ, ਹਾਂ, ਇਹਦੀ ਫਿਰ ਉਹ ਇੱਕ ਇਹ ਵੀ ਰੀਜ਼ਨ ਆ, ਜਿਹੜੇ ਨੌਰਥ ਹੈ ਨਾ, ਸੈਕਰਾਮੈਂਟੋ ਤੋਂ ਉੱਪਰ ਆ, ਹੈ ਨਾ, ਉਹ ਉਹਨਾਂ ਦੀ ਵੀ ਇਹ ਗਰਾਊਂਡ ਪ੍ਰੈਪਰੇਸ਼ਨ ਤੇ ਬਹੁਤ ਇਫੈਕਟ ਪੈਂਦਾ ਹੈਗਾ, ਹੈ ਨਾ। ਵੀ ਕਿੱਦਾਂ ਵੀ ਜਿਹੜੇ ਫਾਰਮਿੰਗ ਪ੍ਰੈਕਟਿਸਿਸ 'ਚ ਆ ਜਾਂਦਾ, ਤੁਹਾਡੀ ਖੇਤੀਬਾੜੀ ਕਿੱਦਾਂ ਕਰਨੀ ਆ। ਜਦੋਂ ਆਪਾਂ ਨਾਰਥ ਕਹਿ ਦਿੰਦੇ ਯੂਨੀਵਰਸਿਟੀ ਦੇ ਉਹ ਇਲਾਕੇ ਨਾਰਥ ਦੇ ਵਿੱਚ ਹੀ, ਨਾਰਥ 'ਚ ਆ ਜਾਂਦੀ, ਹਾਂ, ਉੱਥੇ ਕਲੇ ਵਾਲੀ ਜ਼ਮੀਨ ਆ, ਹੈ ਨਾ, ਤੇ ਪਾਣੀ ਖੜਦਾ ਗਾ, ਹੈ ਨਾ। ਤੇ ਕਈ ਸੈਕਰਾਮੈਂਟੋ ਤੋਂ ਵੀ ਥੋੜਾ ਜਿਹਾ ਸਾਊਥ ਚਲੇ ਜਾਵੋ, ਉਹ ਉੱਥੇ ਵੀ ਇਦਾਂ ਦੀ ਕੰਡੀਸ਼ਨਸ ਹੈਗੀਆਂ, ਹੈ ਨਾ। ਜਿੱਦਾਂ ਉਹ ਫ੍ਰੈਂਚ ਸਿਟੀਜ਼ ਆ, ਉਹ ਜਿਹੜੀਆਂ ਸਾਰੀਆਂ, ਠੀਕ ਹੈ,
ਉੱਥੇ ਜਿੱਥੇ ਵੀ ਕਲੇ ਆ ਉੱਥੇ ਪ੍ਰੋਬਲਮਸ ਆਊਗੀ, ਹੈਨਾ। ਜਿੱਥੇ ਪਾਣੀ ਹਾਂ, ਖੜਦਾ। ਉੱਥੇ ਖੜਦਾ। ਜੇ ਸਾਊਥ 'ਚ ਚਲੇ ਜਾਈਏ ਉੱਥੇ ਥੋੜਾ ਜਿਹਾ ਸੈਂਡੀ ਏਰੀਆ ਆਉਂਦਾ ਗਾ, ਹੈਨਾ। ਪਰ ਉਹ ਸੈਂਡ ਦੇ ਫਿਰ ਉਹ ਡਿਫਰੈਂਟ ਇਸ਼ੂਜ਼ ਆ ਜਾਂਦੇ ਆ ਕਿ ਉਹਦੇ ਜਿਹੜੇ ਹੇਠਾਂ ਲੇਅਰਸ ਕਿੱਦਾਂ ਦੇ ਆ, ਹੈਨਾ। ਉੱਥੇ ਪਾਣੀ ਘੱਟ ਆ, ਹੈਨਾ। ਤੋ ਇਸ ਕਰਕੇ ਵੀ ਸਾਰਿਆਂ ਨੂੰ ਜਾਣੀ ਦੀ ਆਪਦੇ ਖੇਤ ਦਾ ਇਲਾਜ ਆਪ ਹੀ ਕਰਨਾ ਪੈਣਾ ਗਾ, ਉਹ ਕੋਈ ਤੁਹਾਨੂੰ ਕਰਕੇ ਨਹੀਂ ਦੇ ਸਕਦਾ। ਜਸਵੀਰ ਜੀ, ਹੁਣ ਜਿੱਦਾਂ ਮੀਂਹ ਪੈਣਾ ਜੇ ਵਿਚਾਲੇ ਰੁਕਦਾ, ਥੋੜੀ ਜਿਹੀ ਧਰਤੀ ਜੇ ਪੋਲੀ ਹੁੰਦੀ, ਕੀ ਹੁਣ ਵੀ ਰਿਪ ਕੀਤਾ ਜਾ ਸਕਦਾ ਅਗਲੇ ਨਹੀਂ, ਸਟਾਰਮ? ਹੁਣ ਵੀ ਹੋ ਸਕਦਾ। ਹੁਣ ਵੀ ਸਟਾਰਮ ਤੋਂ ਪਹਿਲਾਂ, ਅਗਲੇ ਤੇ ਆਉਣ ਤੋਂ ਪਹਿਲਾਂ ਬੰਦਾ ਇੱਕ ਵਾਰੀ ਕਰ ਲਵੇ। ਹਾਂਜੀ, ਜਿੱਦਾਂ ਹੁਣ ਅਸੀਂ ਇੱਕ ਖੇਤ, ਸਾਡੇ 2 ਖੇਤ ਅਸੀਂ ਕਰਨੇ ਆ ਬੁੱਧ ਕੱਲ ਨੂੰ। ਠੀਕ ਆ, ਮੀਂਹ ਜੀ ਔਰ ਸੈਂਡੀ ਏਰੀਆ ਗਾ, ਸੈਂਡੀ ਏਰੀਆ, ਹੈਨਾ। ਜਲਦੀ ਪਾਣੀ ਕਰ ਜਾਂਦਾ ਆ। ਹਾਂ, ਪਰ ਪ੍ਰੋਬਲਮ ਉੱਥੇ ਹੈਗੀ ਆ ਕਿ ਉਹ 2-3 ਫੁੱਟ ਤੇ ਜਾ ਕੇ ਪ੍ਰੋਬਲਮ ਆ। ਠੀਕ ਆ, ਅੱਛਾ, ਉੱਥੇ ਉਹ ਪ੍ਰੋਬਲਮ। ਉਹ ਹਾਂ, ਉਹ ਆਪਾਂ 3 ਫੁੱਟ ਵਾਲੀ ਪ੍ਰੋਬਲਮ ਤੋੜਨੀ ਆ। ਠੀਕ ਆ, ਉਹ ਜੇ 3 ਵਾਲੀ ਤੋੜ ਲਈ ਤਾਂ 1 ਵਾਲੀ ਆਪੇ ਹੀ ਠੀਕ ਹੋ ਜਾਣੀ। ਆਪੇ ਠੀਕ ਹੋ ਜਾਣੀ, ਹੈਨਾ। ਹਾਂਜੀ, ਠੀਕ ਆ। ਤੇ ਉਹ ਪਹਿਲਾਂ ਤੋਂ ਇਹੀ ਕਹਿੰਦੇ ਸੀ ਨਾ ਵੀ ਜਾਣਦੀ ਜਿਹੜੇ ਹੁਣ ਜਿੱਦਾਂ ਹੁਣ ਸੇਮ ਕਾਨਸੈਪਟ ਹੈਗਾ ਮੰਮੀ ਸ਼ੇਕਿੰਗ ਦਾ। ਮੰਮੀ ਸ਼ੇਕਿੰਗ ਦਾ ਹੈ ਕੀ ਆ? ਉਹੀ ਆ ਵੀ ਜਿਹੜੇ ਜਾਣਦੀ ਤੁਹਾਡੇ ਨਟਸ ਉੱਪਰ ਆ ਉਹਨੂੰ ਹੇਠਾਂ ਸਿੱਟੋ, ਕਿਉਂ ਨਟਸ ਦੇ ਵਿੱਚ ਵਰਮਸ ਹੁੰਦੇ ਆ, ਵਰਮ ਦੇ ਨਾਲ ਬਿਮਾਰੀਆਂ ਵੱਧਦੀਆਂ। ਫਿਰ ਹੇਠਾਂ ਸਿੱਟ ਕੇ ਉਹਨੂੰ ਗਰਾਊਂਡ 'ਚ ਪਾਵੋ, ਉਹਨੂੰ ਪਹਿਲਾਂ ਜਾਂਦੀ ਸ਼ਰੈਡ ਕਰੋ, ਫਿਰ ਗਰਾਊਂਡ 'ਚ ਪਾਵੋ, ਹੈਨਾ। ਤੇ ਉਹਦੇ ਨਾਲ ਹਾਂ ਕਾਸਟ ਵੱਧ ਜਾਂਦਾ, ਪਰ ਉਹਦੇ ਜਿਹੜੇ ਬੈਨੀਫਿਟਸ ਉਹ ਹੈਗੇ ਆ ਕਿ ਜਿਹੜੀਆਂ ਸਪਰੇਅ ਆ ਉਹ ਕਾਸਟ ਬਹੁਤ ਜ਼ਿਆਦਾ ਹੈਗੀਆਂ, $200-300 ਨੂੰ ਗੈਲਨ, ਹੈਨਾ। ਉਹ ਵੱਧ ਰਹੀਆਂ ਸਕਾਈਰਾਕਟ ਤੇ ਐਵਰੀ ਈਅਰ ਤੇ। ਪਰ ਤੁਸੀਂ ਟ੍ਰੇਡ ਆਫ ਕਰਦੇ ਆ ਹਰ ਇੱਕ ਦਾ ਵੀ ਆਪਦੇ, ਹੈਨਾ। ਤੁਸੀਂ ਉਹ ਸਪਰੇਆਂ ਜ਼ਿਆਦਾ ਕਰਨੀਆਂ ਮੰਗਦੇ ਆ, ਉਹਦੇ ਨਾਲ ਮੈਨ ਪਾਵਰ ਵੀ ਫਿਰ ਤੁਸੀਂ ਖਿੱਚਤੂ ਵੀ ਜ਼ਿਆਦਾ ਹੁੰਦੀ ਆ ਕਿ ਤੁਸੀਂ ਜਾਣਦੀ ਪਹਿਲਾਂ ਹੀ ਉਹਦੀ ਪ੍ਰੈਪ ਕਰ ਲਓ, ਠੀਕ ਹੈ। ਤੇ ਗ੍ਰੇਪਾਂ ਦਾ ਵੀ ਸੇਮ ਹੋਊਗਾ, ਹੈਨਾ। ਆਪਣੀ ਜਿਹੜੇ ਮੋਸਟਲੀ ਖੇਤ ਆ ਉਹ ਜ਼ਮੀਨ ਇਦਾਂ ਦੀ ਹੋ ਗਈ ਆ ਡਰਾਊਟ ਦੇ ਨਾਲ ਨਾ, ਉਹਨੂੰ ਜਾਣਦੀ ਤੁਹਾਨੂੰ ਟ੍ਰੀਟ ਕਰਨਾ ਪੈਣਾ ਕਿਸੇ ਚੀਜ਼ ਨਾਲ, ਚਾਹੇ ਕੈਮੀਕਲੀ ਕਰੋ, ਚਾਹੇ ਬਾਇਓਲੋਜਿਕਲੀ ਕਰ ਲਓ, ਤੇ ਚਾਹੇ ਫਿਰ ਨੇਚਰ ਜਿੱਦਾਂ ਕੋਈ ਕ੍ਰਾਪ ਲਾ ਕੇ ਕੋਈ ਹੋਰ ਆਰਗੈਨਿਕ ਮੈਟਰ ਪਾ ਕੇ ਉਹਨਾਂ ਨੂੰ ਠੀਕ ਕਰ ਲਓ। ਠੀਕ ਹੈ, ਵੀ ਠੀਕ ਤਾਂ ਕਰਨਾ ਪੈਣਾ। ਠੀਕ ਤਾਂ ਕਰਨਾ। ਉਹ ਇਹੀ ਹੈ ਨਾ ਵੀ ਜਦੋਂ ਮੀਂਹ ਨਹੀਂ ਪੈਂਦਾ, ਜਦੋਂ ਸੋਕੇ ਦੀ ਮਾਰ ਲਗਾਤਾਰ ਰਹਿੰਦੀ ਆ, ਉਹ ਮਿੱਟੀ ਕਾਹਦੀ, ਉਹ ਤਾਂ ਫਿਰ ਇੱਕ ਚਟਾਨ ਬਣਦੀ ਜਾਂਦੀ ਆ। ਹਾਂ, ਵੀ ਉਹ ਕੰਪੈਕਟ ਹੁੰਦੀ ਜਾਂਦੀ ਆ, ਕੰਪੈਕਟ ਹੁੰਦੀ ਜਾਂਦੀ ਪੱਥਰ। ਕਿਉਂ ਜਦੋਂ ਜਿਹੜੀ ਚੀਜ਼ ਚੋਂ ਹੁਣ ਜਿੱਦਾਂ ਇੱਥੇ ਮਡੋਟੇ 'ਚ ਕਾਫੀ ਜਾਣੀ ਦੀ ਰੈਫਰੈਂਸ ਦਿੱਤਾ ਜਾਂਦਾ ਵੀ ਉਹ 10 ਫੁੱਟ ਮਡੋਟਾ ਹੇਠਾਂ ਗਰਾਊਂਡ ਸਿੰਕ ਹੋ ਗਈ, ਧੱਸ ਗਿਆ। ਹਾਂ, ਧੱਸ ਗਿਆ। ਉਹ ਧੱਸਦਾ ਕਿੱਦਾਂ ਵੀ ਜਾਣਦੀ ਜਦੋਂ ਪਾਣੀ ਦਾ ਲੇਅਰ ਮੁੱਕਦਾ ਉਹ ਇੱਕ ਦੂਜੇ ਦੇ ਉੱਪਰ ਕਲੈਪ ਕਰ ਜਾਂਦਾ, ਹੈਨਾ। ਉਹ ਕਲੈਪ ਹੁਣ ਦੇਖੋ ਜਿਹੜੀ ਵੀ ਚੀਜ਼ ਕਰਦੀ ਆ ਉੱਪਰਲੇ ਲੇਅਰਾਂ 'ਚ ਵੀ ਫਰਕ ਪਾਉਂਦੀ ਆ। ਨਹੀਂ, ਇਕੱਲਾ ਉਹੀ ਨਹੀਂ, ਉਹਦਾ ਇਹ ਦੇਖੋ ਵੀ ਐਕਵਾਫੋਰ ਦਾ ਰਾਹ ਹੀ ਬੰਦ ਹੋ ਗਿਆ, ਰਾਹ ਬੰਦ ਹੋ ਗਿਆ, ਪਾਣੀ ਬਾਅਦ ਕਦੀ ਖੜਨਾ ਹੀ ਨਹੀਂ ਥੱਲੇ। ਹਾਂ, ਨਵੇਂ ਰਾਹ ਬਣਨਗੇ। ਉਹੀ ਨਾ ਵੀ ਐਕਵਾਫੋਰ ਜਦੋਂ ਬਣੂਗਾ ਨਹੀਂ ਫਿਰ ਪਾਣੀ ਕੱਢ ਵੀ ਨਹੀਂ ਹੋਣਾ, ਤੇ ਉਹ ਪਾਣੀ ਥੱਲੇ ਜਿਹੜਾ ਉਹ ਜਾਣਾ ਕਿੱਥੇ ਆ ਤੇ ਰਹਿਣਾ ਕਿੱਥੇ ਆ ਵਾਟ। ਸੋ ਹੁਣ ਜਿੱਦਾਂ ਹੁਣ ਮੀਂਹ ਪੈ ਰਹੇ ਆ, ਆਪਾਂ ਮਤਲਬ ਤੁਸੀਂ ਤਾਂ ਕਈ ਦਹਾਕਿਆਂ ਤੋਂ ਸੁਣਦੇ ਆ ਰਹੇ ਹੋਣੇ ਵਾਟਰ ਮੈਨੇਜਮੈਂਟ ਨੂੰ, ਜਿਹੜਾ ਉਹ ਲੈ ਕੇ ਵੀ ਪਾਣੀ ਤੇ ਹੁਣ ਰੁੜਦਾ ਹੀ ਜਾਂਦਾ ਆ, ਵੀ ਪਾਣੀ ਜੇ ਹੁਣ ਆ ਵੀ ਰਿਹਾ ਆ ਤੈਨੂੰ ਆਪਣਾ ਸਾਂਭਣਾ ਕਿੱਦਾਂ ਆ। ਸੋ ਕਈ ਜਿਹੜੇ ਥਾਵਾਂ ਦੇ ਉੱਤੇ ਮੈਂ ਦੇਖਦਾ ਵੀ ਕਈਆਂ ਨੇ ਛੋਟੇ ਰੈਜ਼ਰਵਾਇਰਸ ਆਪਣੇ ਖੇਤਾਂ ਦੇ ਵਿੱਚ ਜਿਹੜੇ ਉਹ ਬਣਾਏ ਆ। ਆਲਦੋ ਕੀ ਇਹੋ ਜਿਹੇ ਮੀਂਹਾਂ ਮੂੰਹਾਂ ਦੇ ਨਾਲ ਉਹਦਾ ਰੈਜ਼ਰਵਾਇਰਸ ਨੂੰ ਕੋਈ ਫਰਕ ਪੈਂਦਾ ਆ, ਨਹੀਂ ਪੈਂਦਾ ਆ, ਕੀ ਅਸਰ ਹੁੰਦਾ ਹੈ? ਨਹੀਂ, ਰੈਜ਼ਰਵੋਰ ਦਾ ਇੰਨਾ ਫਰਕ ਨਹੀਂ ਪੈਂਦਾ ਗਾ। ਰੈਜ਼ਰਵੋਰ ਸਿਰਫ ਇਹ ਆ ਕਿ 2 ਚੀਜ਼ਾਂ ਲਈ ਪਰਪਸਲੀ ਕਰਦੇ ਆ। ਠੀਕ ਹੈ। ਇੱਕ ਤਾਂ ਵੀ ਜਿਹੜਾ ਰਨ ਆਫ ਤੁਹਾਡਾ ਪਾਣੀ ਹੁੰਦਾ ਗਾ, ਤੁਸੀਂ ਫਲੱਡ ਇਰੀਗੇਟ ਕਰਦੇ ਆ, ਉਹ ਪਾਣੀ ਰੁੜ ਕੇ ਜਾਣੀ ਦੀ ਇੱਕ ਥਾਂ ਤੇ ਖੜਾ ਹੁੰਦਾ, ਉਹ ਖੜੇ ਨਾ ਉਹ ਜਾਣੀ ਦੀ ਇੱਕ ਟੋਏ 'ਚ ਪੈ ਜੇ। ਠੀਕ ਹੈ, ਵੀ ਰੈਜ਼ਰਵੋਰ 'ਚ ਪੈ ਜੇ, ਚਾਹੇ ਵੀ ਇੱਕ ਥਾਂ ਤੇ ਇਕੱਠਾ ਕਰ ਲਈਏ, ਇੱਕ ਉਹਦੀ ਦੁਬਾਰਾ ਰੀਯੂਜ਼ ਹੋ ਜੇ, ਇੱਕ ਤਾਂ ਇਹ ਆ। ਦੂਸਰਾ ਹੈਗਾ ਗਾ ਕਿ ਆਪਣੇ ਜਿਹੜੇ ਲੇਟਲੀ ਲੋਕੀ ਕਰ ਰਹੇ ਆ ਕਿ ਜਦੋਂ ਪਾਣੀ ਦਾ ਟੇਬਲ ਘਟਦਾ ਗਾ, ਉਹਦੇ ਨਾਲ ਜਿਹੜੇ ਪੰਪਾਂ ਦੀ ਐਫੀਸ਼ੀਐਂਸੀਜ਼ ਆ ਉਹ ਘਟ ਜਾਂਦੀ ਆ। ਠੀਕ ਹੈ, ਉਹਦਾ ਪ੍ਰੈਸ਼ਰ ਵੀ ਘਟਦਾ ਤੇ ਗੈਲਨਸ ਵੀ ਘਟ ਜਾਂਦੀ। ਜਦੋਂ ਘਟ ਜਾਂਦੀਆਂ ਵੀ ਜਿੰਨੇ ਆ ਡ੍ਰਿਪ ਸਿਸਟਮ ਡਿਜ਼ਾਈਨ ਹੋਏ ਆ, ਇਹ ਗੈਲਨਸ ਪਰ ਮਿੰਟ ਤੇ ਪ੍ਰੈਸ਼ਰ ਤੇ ਡਿਜ਼ਾਈਨ ਹੋਏ ਪਏ। ਜਦੋਂ ਇਹਨਾਂ ਨੂੰ ਘਟਦਾ ਉਹ ਫਿਰ ਪਾਣੀ ਜਾਣੀ ਦੀ ਖੇਤ ਨੂੰ ਮਿਲਦਾ ਨਹੀਂ ਬੂਟਿਆਂ ਨੂੰ ਈਵਨਲੀ।
ਦੂਰ ਹਨਾ ਵਾਲੇ ਵਿਚਾਰੇ ਰਹਿ ਜਾਂਦੇ ਆ। ਦੂਰ ਵਾਲੇ ਰਹਿ ਜਾਂਦੇ ਆ। ਉਹ ਫਿਰ ਹੂੰ ਲੋਕਾਂ ਦਾ ਇਹ ਸਿਸਟਮ ਬਣਾਇਆ ਵੀ ਕਿਉਂ ਨਾ ਤੁਸੀਂ ਇੱਕ ਰੈਜ਼ਰਵੋਰ ਬਣਾ ਲਓ, ਛੋਟੀ ਜੀ ਵੱਡੀ ਕਿੰਨੀ ਵੀ, ਹੂੰ ਉਹ ਚੋਂ ਪਾਣੀ ਜਿਹੜਾ ਫ੍ਰੀਲੀ ਚੱਕ ਕੇ ਤੁਹਾਡਾ ਜਿਹੜੀ ਐਫੀਸ਼ੀਐਂਸੀ ਡ੍ਰਿਪ ਸਿਸਟਮ ਦੀ ਆ ਉਹ 100% ਰਹੇ। ਜੇ ਥੱਲੋਂ ਘੱਟ ਆ ਰਿਹਾ ਤੇ ਬਾਕੀ ਇਧਰੋਂ ਪੂਰਾ ਕਰ ਲਓ। ਇਧਰ ਜਾਂਦੀ ਪੂਰਾ ਕਰ ਦਿਓ ਤੇ ਹੂੰ ਫੇਰ ਹੈਗੇ ਵੀ ਜਾਂਦੀ ਡਿਫਰੈਂਟ ਜਿਹੜੇ ਇਰੀਗੇਸ਼ਨ ਦੇ ਸਿਸਟਮਸ ਆ ਨਾ, ਜਿੱਦਾਂ ਹੂੰ ਪ੍ਰੈਸ਼ਰ ਵਾਲਵਸ ਆ ਹਨਾ, ਉਹ ਤੁਹਾਨੂੰ ਓਵਰ ਟਾਈਮ ਉਹ ਵੀ ਕੱਸਦੇ ਆ। ਹੂੰ ਉਹਨਾਂ ਦੀ ਐਫੀਸ਼ੀਐਂਸੀਜ਼ ਜਦੋਂ ਹੇਠਾਂ ਜਾਂਦੀ ਆ ਹੂੰ ਤੇ ਉਹ ਫਿਰ ਪਾਣੀ ਘਟ ਜਾਂਦਾ, ਤੁਹਾਡਾ ਡ੍ਰਿਪ ਸਿਸਟਮ ਪੂਰਾ ਨਹੀਂ ਚੱਲਦਾ ਪੂਰਾ ਉਦਾਂ ਨਹੀਂ ਚੱਲਦਾ। ਹਨਾ। ਹੂੰ ਤੇ ਫਿਰ ਥੋੜੇ ਚਿਰਾਂ ਬਾਅਦ ਉਹ ਤੁਹਾਨੂੰ ਪ੍ਰੈਸ਼ਰ ਵਾਲਵਸ ਉਹ ਨਵੇਂ ਪਾਉਣੇ ਪੈਂਦੇ ਆ। ਹੂੰ ਤੇ ਜਿਨ੍ਹਾਂ ਦੇ ਉਹ ਰੈਜ਼ਰਵੋਰਸ ਹੈਗੀਆਂ ਉਹਨਾਂ ਨੂੰ ਨਹੀਂ ਪਾਉਣੇ ਪੈਂਦੇ। ਉਹ ਉਸੇ ਲੈਵਲ ਤੇ ਕੰਮ ਕਰੇ, ਭਾਵੇਂ ਇਨਫਿਸ਼ੀਐਂਟ ਵੀ ਹੋਵੇ, ਪਰ ਜਾਣਦੀ ਉਹਨਾਂ ਨੇ ਜਾਣਦੀ ਰੈਜ਼ਰਵੋਰ ਚ ਪਾਣੀ ਪਾਉਣਾ, ਉੱਥੋਂ ਚੱਕਣਾ ਸੌਖਾ ਹੈਗਾ ਹੈ। ਪਰ ਉਹਦੇ ਵਿੱਚ ਜਿੱਥੇ ਇਹ ਪਲੱਸ ਸਾਈਡਸ ਆ, ਜਿੱਥੇ ਨੈਗੇਟਿਵ ਸਾਈਡ ਆ, ਉਹ ਹੈਗਾ ਗਾ ਕਿ ਜਿਹੜੀ ਤੁਹਾਡੀ ਰੈਜ਼ਰਵੋਰ ਆ ਉਹ ਚ ਵੈਪਰੇਸ਼ਨ ਵੀ ਹੁੰਦੀ ਆ ਤੇ ਲੀਚ ਵੀ ਹੁੰਦੀ ਆ। ਉਹ ਤੁਸੀਂ ਕੈਪਚਰ ਨਹੀਂ ਕਰਦੇ। ਜੇ ਤਾਂ ਤੁਸੀਂ ਪਾਣੀ ਮੁਕਤੀ ਤੁਹਾਨੂੰ ਆ ਰਿਹਾ ਫਿਰ ਤਾਂ ਬਹੁਤ ਵਧੀਆ ਗਾ। ਜੇ ਤੁਸੀਂ ਪਾਣੀ ਪੇ ਕਰਕੇ ਉਹਦੇ ਵਿੱਚ ਪਾਉਨੇ ਆ ਫਿਰ ਬਹੁਤ ਮਹਿੰਗਾ। ਫਿਰ ਤਾਂ ਜੇ ਥੱਲੇ ਜਾਈ ਜਾ ਰਿਹਾ ਤੇ ਫਿਰ ਢਕਿਆ ਨਹੀਂ ਆ। ਹਾਂ, ਹੁਣ ਇੱਥੇ ਕਈ ਫ੍ਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਨੇ ਕਈ ਥਾਵਾਂ ਤੇ ਰੈਜ਼ਰਵੋਰ ਲਾਈਆਂ। ਉਹ ਭਰ ਦਿੰਦੇ ਆ 100 200 400 ਏਕੜ ਫੁੱਟ। ਉਹ ਤਾਂ ਘੰਟਿਆਂ ਚ ਹੀ ਚਲੀ ਜਾਂਦੀ ਹੇਠਾਂ ਹਨਾ। ਉਹ ਜਿਹੜਾ ਸੈਂਡੀ ਏਰੀਆ ਉਹ ਲੈ ਕੇ ਰੋੜ ਕੇ ਲੈ ਜਾਂਦਾ ਹਨਾ। ਸੋ ਅੱਡੋ ਅੱਡਾ ਉਹ ਵੀ ਬੈਨੀਫਿਟਸ ਹੈਗੇ ਆ ਵੀ ਜਾਣੀ ਦੀ ਜਿਹੜਾ ਥੱਲੇ ਦਾ ਵਾਟਰ ਟੇਬਲ ਵੀ ਮੇਨਟੇਨ ਕਰਦਾ। ਹਾਂ, ਹੈਲਪ ਕਰਦੀ ਆ। ਠੀਕ ਆ। ਇਹ ਤਾਂ ਕਿਸਾਨ ਦੇ ਆਪਣੇ ਖੇਤ ਦੇ ਹਿਸਾਬ ਦੇ ਨਾਲ, ਤੇ ਜਿਹੜਾ ਸਟੇਟ ਵਾਲੀ ਕਰਦੀ ਹੈ ਇਰੀਗੇਸ਼ਨ ਡਿਸਟ੍ਰਿਕਟਸ ਆ, ਉਹ ਅਜਿਹੇ ਜਿਹੜੇ ਹੁਣ ਰਨ ਆਫ ਵਾਟਰ ਨੂੰ ਉਹ ਕਿੱਦਾਂ ਕੈਪਚਰ ਹੋਵੇ, ਕਿਉਂਕਿ ਇਹ ਰੌਲਾ ਬਹੁਤ ਚਿਰ ਦਾ ਹਨਾ। ਸਭ ਤੋਂ ਵੱਡਾ ਸੈਗਮੈਂਟ ਦਾ ਪਾਰਟੀ ਇਹ ਸੀ ਜਿਹੜਾ ਆਪਾਂ ਪ੍ਰੋਟੈਸਟ ਵੀ ਕੀਤਾ ਸੀ ਸੈਕਰਾਮੈਂਟੋ। ਉਹ ਇਸੇ ਲਈ ਕੀਤਾ ਸੀ ਕਿ ਜਾਣਦੀ ਅਸੀਂ ਸਟੇਟ ਸਾਡੀ 100 ਏਕੜ ਫੁੱਟ ਪਾਣੀ ਕੈਪਚਰ ਕਰਦੀ ਆ ਤੇ ਫਾਰਮਰਾਂ ਨੂੰ ਦਿੰਦੀ ਆ 2%, ਕਿਤੇ 3% ਹਨਾ। ਤੇ ਸਾਨੂੰ ਚਾਹੀਦੀ ਆ 34%। ਜੇ 34% ਪਾਣੀ ਦੇ ਦੇਣ, ਹੇਠਾਂ ਤੋਂ ਪਾਣੀ ਕੱਢਣ ਦੀ ਲੋੜ ਹੀ ਨਾ ਪਵੇ। ਹਾਂ, ਉਹ ਦਿੰਦੇ 2-3 ਆ। ਬਾਕੀ ਦਾ ਪਾਣੀ ਉਹ ਆਪਦੇ ਡਿਫਰੈਂਟ ਯੂਸੇਜ ਲਈ ਰੱਖ ਲੈਂਦੇ ਆ, ਹੋਰਾਂ ਕੰਮਾਂ ਲਈ। ਤੇ ਜਦੋਂ ਫਾਰਮਰ ਹੇਠਾਂ ਤੋਂ ਕੱਢਦਾ, ਉਹ ਹੇਠਾਂ ਤੋਂ ਐਕਵੀਫਰਸ ਆਪੇ ਡਰਾਈ ਹੋਣੇ ਆ ਹਨਾ। ਸੋ ਉੱਥੇ ਅਸੀਂ ਕਹਿੰਦੇ ਆ ਵੀ ਜਿਹੜੀ ਪਾਣੀ ਦੀ ਆ ਉਹ ਘਾਟ ਨਹੀਂ ਗੀ, ਮੈਨੇਜਮੈਂਟ ਦਾ ਇਸ਼ੂ ਹਨਾ। ਜਿੱਦਾਂ ਵੀ ਫਿਰ ਆਹ ਜਿਹੜੇ ਕਨਵੇਅੰਸ ਸਿਸਟਮਸ ਬਣੇ ਆ, ਜਿਹੜਾ ਪਾਣੀ ਨੌਰਥ ਤੋਂ ਸਾਊਥ ਚ ਲੈ ਕੇ ਆਉਂਦਾ, ਉਹਨਾਂ ਦੀ ਰਿਪੇਅਰ ਨਹੀਂ ਹੁੰਦੀ ਬਾਹਲਾ ਚਿਰ। ਫਿਰ ਉਹ ਜਦੋਂ ਰਿਪੇਅਰ ਨਹੀਂ ਹੁੰਦੀ, ਪਾਣੀ ਨਹੀਂ ਮੂਵ ਹੋ ਸਕਦਾ ਹਨਾ। ਸੋ ਜਿਹੜੇ ਇਹ ਚੈਲੰਜਸ ਆ, ਜਿੱਦਾਂ ਹੁਣ ਆਪਣੇ ਸਨੋ ਪਈ ਆ ਹਨਾ, ਸਨੋ ਪੈਕ ਬਹੁਤ ਜ਼ਰੂਰੀ ਆ। ਤੇ ਮੀਂਹ ਕਦੋਂ ਹੋਵੇ ਇਹ ਵੀ ਬਹੁਤ ਜ਼ਰੂਰੀ ਆ। ਇਹ ਵੀ ਬਹੁਤ ਜ਼ਰੂਰੀ ਆ। ਹਾਂ, ਕਿਉਂ ਲੇਟਲੀ ਜਿਹੜਾ ਮੋਸਟਲੀ ਲੋਕਾਂ ਨੂੰ ਡਿੱਚ ਦਾ ਪਾਣੀ ਮਿਲਦਾ, ਜਿਹੜਾ ਆਪਾਂ ਕਹਿੰਦੇ ਆ ਹਨਾ, ਉਹਦਾ ਮਿਲਦਾ ਜਿਹੜੀ ਸਨੋ ਮਿਲਟ ਹੋਈ ਹੁੰਦੀ ਆ। ਬਿਲਕੁਲ। ਜੇ ਹੁਣ ਸਨੋ ਦਸੰਬਰ ਜਨਵਰੀ ਚ ਪੈ ਗਈ, ਬਸ ਹੋ ਗਈ, ਤਾਂ ਫਰਵਰੀ ਦੇ ਮਾਰਚ ਦੇ ਵਿੱਚ ਸਮਝ ਲਓ ਗਰਮੀ ਹੋਣੀ ਸ਼ੁਰੂ ਹੋ ਗਈ, ਤਾਂ ਉਹਨੇ ਮਿਲਟ ਹੋ ਜਾਣਾ। ਉਹ ਪਾਣੀ ਕੈਪਚਰ ਵੀ ਨਹੀਂ ਹੋਣਾ, ਉਹ ਰਨ ਆਫ ਹੀ ਹੋ ਜਾਣਾ। ਤੇ ਤੁਹਾਡਾ ਜਾ ਕੇ ਉਹਨਾਂ ਨੇ ਜੂਨ ਦੇ ਵਿੱਚ, ਮਈ ਜੂਨ 1-2 ਪਾਣੀ ਦੇ ਕੇ ਕਹਿਣਾ ਪਾਣੀ ਮੁੱਕ ਗਿਆ ਹਨਾ। ਤੇ ਜਿਹੜੇ ਕਲਾਈਮੇਟ ਦੇ ਇਫੈਕਟ ਆ, ਵੀ ਜੇ ਅਸੀਂ ਮਾਰਚ ਅਪ੍ਰੈਲ ਦੇ ਵਿੱਚ ਜਾ ਕੇ ਕਿਤੇ ਸਨੋ ਪਵੇ, ਉਹ ਤੁਹਾਨੂੰ ਜੁਲਾਈ ਅਗਸਤ ਕੱਢ ਜਾਂਦੀ ਆ। ਜਿੱਥੇ 1-2 ਮਿਲਣੇ ਉੱਥੇ 4-5 ਮਿਲ ਸਕਦੇ। ਉੱਥੇ 4-5 ਮਿਲ ਸਕਦੇ ਆ। ਕਿਉਂ ਤੇ ਫੇਰ ਹੈਗੀ ਆ ਵੀ ਜਿਹੜੀ ਹੀਟ ਆ, ਇੱਕ ਭਾਵੇਂ 2 ਡਿਗਰੀ ਟੈਂਪਰੇਚਰ ਵਧਿਆ, ਪਰ ਉਹਦਾ ਜਾਣੀ ਦੀ ਅਸਰ ਬਹੁਤ ਜ਼ਿਆਦਾ ਹੈਗਾ, ਇੰਪੈਕਟ ਬਹੁਤ ਪੈ ਰਿਹਾ ਹੈਗਾ। ਉਹ ਇਸ ਕਰਕੇ ਜਾਣੀ ਦੀ ਪਾਣੀ ਹੁਣ ਕਈ ਡਿਸਟ੍ਰਿਕਟਾਂ ਦੇ ਮਿਲਦਾ ਹੀ ਨਹੀਂ ਹਨਾ, ਕਈਆਂ ਤੇ ਜ਼ਿਆਦਾ ਹੈਗਾ, ਘੱਟ ਮਿਲਦਾ। ਸੋ ਇਸ ਕਰਕੇ ਜਿਹੜੇ ਸਾਰੇ ਕੁਐਸਚਨਸ ਹੈਗੇ ਆ ਨਾ, ਇਹ ਸਾਰੇ ਸਾਨੂੰ ਇਕੱਠੇ ਹੋ ਕੇ ਜਾਣੀ ਦੀ ਯੂਨੀਫਾਈਡ ਹੋ ਕੇ, ਤੁਸੀਂ ਲੋਕੇ ਇਕੱਲੇ ਨਹੀਂ ਕਰ ਕੰਮ ਸਕਦੇ, ਲੋਕੇ ਨਹੀਂ ਰਹਿ ਸਕਦੇ। ਤੁਹਾਨੂੰ ਵਿੱਚ ਇਨਵੋਲਵ ਹੋਣਾ ਹੀ ਪੈਣਾ ਜੇ ਇਸ ਕਿੱਤੇ ਦੇ ਨਾਲ ਰਹਿਣਾ। ਜੇ ਤੁਸੀਂ ਇਸੇ ਨੂੰ ਕਿੱਤਾ ਬਣਾ ਕੇ ਰੱਖਣਾ ਆ ਤਾਂ ਨਹੀਂ, ਜੇ ਸਾਈਡ ਕਿੱਤਾ ਵੀ ਹੋਵੇ ਹਨਾ, ਤੁਹਾਨੂੰ ਕਈ ਵਾਰੀ ਉਹਨਾਂ ਚਿਰ ਹੀ ਚਲਾਓ ਜਿੰਨਾ ਚਿਰ ਮੁਨਾਫਾ ਆ। ਹਾਂ, ਜਿੰਨਾ ਚਿਰ ਮੁਨਾਫਾ। ਹੁਣ ਅਗਲੇ ਸਾਲ ਨੂੰ ਦੇਖੋ, ਜਿਹੜੀ ਡੀਜ਼ਲ ਪ੍ਰਾਈਸਿਸ ਆ, ਮਿਨੀਮਮ ਵੇਜ ਉਹ ਵੀ ਵੱਧ ਗਈ ਆ ਰਹੀ ਆ। ਤੇ ਘੱਟੋ ਘੱਟ ਜਾਣੀ ਦੀ ਹੁਣ ਜਿੱਦਾਂ ਆਲਮੰਡ ਕਾਨਫਰੰਸ ਹੋਈ ਸੀਗੀ, ਉੱਥੇ ਗਏ
ਹਰ ਇੱਕ ਚੀਜ਼ ਦੀ ਪ੍ਰਾਈਸ ਉਹਨਾਂ ਨੇ ਅਕਤੂਬਰ ਤੋਂ ਲੈ ਕੇ ਹੁਣ ਤੱਕ 25% ਵਧਾਈ ਹੋਈ ਸੀ। ਆਲਰੇਡੀ ਉਹਨਾਂ ਨੇ ਬਿਲਟ ਇਨ ਕਰਤੀ ਆ ਵੀ ਜਾਣਦੀ ਸਾਨੂੰ ਪਤਾ ਵੀ ਸਾਡੇ ਜਾਣੀ ਦੀ ਬਿਜ਼ਨਸ ਤੇ ਇੰਨਾ ਇੰਪੈਕਟ ਪੈਣਾ, ਉਹ ਰੈਵਨਿਊ ਨੂੰ ਮੇਕਅਪ ਕਰਨ ਦੇ ਲਈ ਪ੍ਰਾਈਸ ਵਧਾਤੀਆਂ। ਠੀਕ ਹੈ ਹੈਨਾ, ਅਗਲੇ ਤਾਂ ਵੀ ਉਹਨਾਂ ਨੂੰ ਆਉਣੀ ਵੀ ਫਾਰਮਰ ਦੀ ਸਾਰੇ ਚੀਜ਼ਾਂ ਦੀ, ਭਾਵੇਂ ਤੁਸੀਂ ਪਿਸਟੈਚੀਓਜ਼ ਆ, ਬਦਾਮਾਂ ਦੀ ਤਾਂ ਘਟੀ ਆ, ਉਹ ਤਾਂ ਜਾਣੀ ਦੀ ਉਹ ਕੇਅਰ ਨਹੀਂ ਗੀ ਕਿਸੇ ਨੂੰ ਜਾਣੀ ਦੀ। ਖੀਰ ਦੇ ਵਿੱਚ ਫਾਰਮਰ ਇਸ ਕੰਡੀਸ਼ਨ ਤੇ ਆ ਗਿਆ ਵੀ ਚਾਹੇ ਤਾਂ ਉਹਨੂੰ ਟੈਕਨੀਕਲੀ ਸਾਊਂਡ ਪੂਰਾ ਹੋ ਕੇ ਬਈ ਫੇਰ ਫਾਰਮਿੰਗ ਹੋਣੀ ਆ, ਉਦਾਂ ਹੋ ਨਹੀਂ ਸਕਦੀ। ਉਦਾਂ ਤੁਸੀਂ ਜਾਣੀ ਧੱਕਾ ਨਹੀਂ ਚੱਲਣਾ ਜਿੱਦਾਂ ਅੱਗੇ ਹੁੰਦਾ ਸੀ ਨਾ, ਅੱਜ ਤੋਂ 4 ਸਾਲ ਵੀ ਪਹਿਲਾਂ ਬਈ ਜਾਣਦੀ ਤੁਸੀਂ ਪੋਟਾਸ਼ ਪਾ ਦਿਓ ਜੀ, ਤੁਸੀਂ ਇੰਨਾ ਕੰਪੋਸਟ ਪਾ ਦਿਓ ਤੇ ਥੋੜਾ ਮਾੜਾ ਮੋਟਾ ਚੀਜ਼ ਕਰੋ ਤੇ ਤੁਹਾਡਾ ਚੱਲ ਜਾਂਦਾ ਸੀ। ਉਹ ਟਾਈਮ ਚਲਾ ਗਿਆ, ਉਹ ਆਉਣਾ ਵੀ ਹੈ ਨਹੀਂ ਹੁਣ। ਅੱਛਾ, ਇੰਨਾ ਆਪਾਂ ਥੱਲੇ ਨੂੰ ਆ ਗਏ, ਇੰਨਾ ਚੇਂਜ ਹੋ ਉਹਦਾ ਇੰਨਾ ਜਾਣਦੀ ਇੰਪੈਕਟ ਪੈ ਗਿਆ ਇਕਨੋਮਿਕਲੀ। ਜਿਹੜਾ ਜਾਣਦੀ ਆ ਕੋਵਿਡ ਦਾ ਇੰਪੈਕਟ ਆ ਨਾ, ਇਹ ਸਾਰੇ ਕੋਵਿਡ ਦੇ ਕੀਤੇ ਵੇ ਆ ਨਾ, ਹੈਨਾ। ਜਿਹੜੀ ਵਰਲਡ ਵਾਈਡ ਇਕਾਨਮੀ ਆ ਉਹ ਜਿਹੜੀ ਜਾਣਦੀ ਉਹ ਸਾਰੀ ਹਿੱਲੀ ਵੀ ਆ, ਤੇ ਜਿਹੜੇ ਇਨਪੁਟ ਕਾਸਟ ਆ ਉਹ ਜਿਨ੍ਹਾਂ ਕੋਲੇ ਹੈਗੇ ਉਹ ਕੰਟਰੋਲ ਕਰਕੇ ਰੱਖਦੇ ਆ, ਤੇ ਉਹਦਾ ਜਿਹੜਾ ਸਾਰਾ ਇੰਪੈਕਟ ਆ ਨਾ ਉਹ ਦੁਬਾਰਾ ਉਸ ਤੇ ਆਉਣਾ ਬਹੁਤ ਔਖਾ ਗਾ, ਹੈਨਾ। ਉਹ ਇਸੇ ਕਰਕੇ ਹੁਣ ਕਹਿੰਦੇ ਆ ਵੀ ਆਪਣਾ ਜਿਹੜਾ ਦੱਸਣਾ ਵੀ ਆ ਵੀ ਜਿਹੜਾ ਕਿਸਾਨ ਮੇਲਾ ਕਰਾ ਰਹੇ ਆ ਜਨਵਰੀ 20-21-22 ਨੂੰ, ਤਾਂ ਜਾਣਦੀ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਖੰਡ ਪਾਠ ਖਿਲਾਇਆ ਗਾ ਜੀ, ਹੈਨਾ, ਮਡੇਰੇ ਗੁਰਦੁਆਰਾ ਸਾਹਿਬ ਤੇ 21 ਤਰੀਕ ਨੂੰ ਵਿਚਾਲੜੇ ਸੈਟਰਡੇ ਵਾਲੇ ਦਿਨ ਕਿਸਾਨ ਮੇਲਾ ਕਰਨਾ। ਉੱਥੇ ਜਾਣੀ ਦੀ ਇਹੀ ਡਿਸਕਸ਼ਨਸ ਹੋਣਗੀਆਂ ਵੀ ਜਾਣਦੀ ਇੱਕ ਦਾ ਤੁਹਾਡੀ ਸਰਵਾਈਵੇਬਿਲਿਟੀ ਕਿੱਦਾਂ ਹੋਣੀ, ਹੈਨਾ। ਵੀ ਹੁਣ ਆਉਂਦੇ ਸਾਲ ਨੂੰ ਜੇ ਹੁਣ ਕਈ ਵੀਰਾ ਜਿਨ੍ਹਾਂ ਫਾਰਮਰਾਂ ਨੇ ਕ੍ਰਾਪਸ ਨਹੀਂ ਵੇਚੇ 2-2 ਸਾਲ ਦੇ ਪਏ, ਹੈਨਾ, ਤੇ ਜੇ ਤੁਸੀਂ ਕ੍ਰਾਪ ਨਹੀਂ ਵੇਚੇ, ਉਹਨਾਂ ਦੀ ਪ੍ਰਾਈਸ ਜਾਣੀ ਦੀ ਇੰਨੀ ਘਟ ਗਈ ਆ ਕਿ ਜਿਹੜੀ ਅੱਗੇ $2-3 ਨੂੰ ਚੀਜ਼ ਸੀ ਉਹ $25-30 ਨੂੰ ਵਿਕ ਰਹੀ ਹੈ, ਹੈਨਾ। ਵੀ ਉਹਨਾਂ ਦੇ ਇਨਕਮ ਰਿਸੋਰਸਿਸ ਵੀ ਹੈ ਨਹੀਂ ਗੇ, ਤੇ ਦੂਸਰਾ ਜਿਹੜਾ ਸਭ ਤੋਂ ਵੱਡਾ ਇਫੈਕਟ ਆ ਉਹ ਬੈਂਕਿੰਗ ਦਾ ਹੈਗਾ ਵੀ ਇੰਟਰਸਟ ਰੇਟ ਵੱਧਦੇ ਜਾਂਦੇ ਆ, ਬਹੁਤ ਵੱਧ ਗਏ ਆ। ਜਿਹੜੀ ਐਕਟਿਵ ਲਾਈਨ ਚੱਕ ਕੇ ਲੋਕਾਂ ਨੇ ਕੰਮ ਕਰਦੇ ਸੀ ਉਹ ਅੱਗੇ 1-2% ਤੇ ਸੀ, ਹੁਣ 7% ਤੇ ਆ, 7 ਤੋਂ ਵੀ ਜ਼ਿਆਦਾ ਆ ਗਈ, ਹੈਨਾ। ਅਫੋਰਡੇਬਿਲਿਟੀ ਦਾ ਕੁਐਸਚਨ ਆ। ਸੋ ਇਹ ਉੱਥੇ ਆਪਾਂ ਕਿਸਾਨ ਮੇਲੇ ਤੇ ਪੂਰੇ ਡਾਇਲੌਗ ਡਿਸਕਸ਼ਨ ਹੋਣਗੇ, ਹੈਨਾ, ਉਹ ਵੀ ਚਲੋ ਦੱਸ ਦਈਏ ਸਾਰਿਆਂ ਨੂੰ। ਤੇ ਦੂਸਰਾ ਇਹ ਹੋਊਗਾ ਕਿ ਕੋਸ਼ਿਸ਼ ਹੋ ਰਹੀ ਆ ਕਿ ਅਸੀਂ ਜਿਹੜੇ ਇਕੱਲੇ ਇੰਡਸਟਰੀ ਦੇ ਜਿੱਦਾਂ ਐਕਸਪਰਟਸ ਇਕਨੋਮਿਕਸ ਕਿੱਧਰ ਨੂੰ ਜਾ ਰਹੀਆਂ ਹੈਗੀਆਂ, ਵੀ ਜਾਣੀ ਦੀ ਕੋਈ ਆ ਕੇ ਫਾਰਮਰਸ ਨੂੰ ਲੋਕਲੀ ਮਡੇਰੇ ਇਨਪੁਟਸ ਦੇਵੋ, ਹੈਨਾ। ਮਡੇਰੇ ਪੱਗ ਦਾ ਗਰੁੱਪ ਕਰ ਰਿਹਾ ਹੈਗਾ, ਤੇ ਬਈ ਉਹ ਤੁਸੀਂ ਜਿਹੜੇ ਆਲਮੰਡਸ ਵਾਲੇ ਆ, ਪਿਸਟੈਚੀਓਜ਼ ਆ, ਗ੍ਰੇਪਸ ਆ, ਜਾਂਦੀ ਅੱਡੋ ਅੱਡ ਜਿਹੜੇ ਲਿਆ ਕੇ ਉੱਥੇ ਜਾਂਦੀ ਉਹਨਾਂ ਨੂੰ ਟਾਈਮ ਦੇਵਾਂਗੇ ਵੀ ਆ ਕੇ ਲੋਕ ਫਾਰਮਰਸ ਨੂੰ ਦੱਸ ਸਕਣ। ਬਾਕੀ ਫਿਰ ਅਸੀਂ ਵੈਂਡਰਸ ਬਹੁਤ ਆ ਰਹੇ ਆ ਜਿਹੜੇ ਤੁਹਾਨੂੰ ਜਾਣਦੀ ਜਿਹੜੀ ਨਵੀਂ ਟੈਕਨੋਲੋਜੀ ਦੱਸਣ ਦੇ ਲਈ, ਹੈਨਾ, ਉਹ ਮਡੇਰੇ ਆ ਰਹੇ ਆ, ਐਟਲੀਸਟ ਪਤਾ ਲੱਗਦਾ ਰਹੇ ਫਾਰਮਰ ਨੂੰ ਵੀ ਕੀ ਨਵਾਂ ਚੀਜ਼ਾਂ ਜਿਹੜੀਆਂ ਹੈਗੀਆਂ। ਉਹ ਜਾਣਦੀ 11 ਵਜੇ ਤੋਂ ਸ਼ੁਰੂ ਹੋ ਕੇ 2 ਵਜੇ ਤੱਕ ਆ, ਸੈਟਰਡੇ ਨੂੰ 21 ਤਰੀਕ ਨੂੰ। ਹਾਂ, ਤੇ ਹਾਂ ਵੀ ਤੁਸੀਂ ਕਿਹੜੀ ਕਾਸਟ ਸੇਵਿੰਗ ਕਰ ਸਕਦੇ ਆ, ਕਿੱਥੋਂ ਤੁਸੀਂ ਕੋਰਨਰ ਕੱਢ ਜਾਂਦੀ, ਉਹ ਡਾਇਲੌਗਸ ਹੋ ਸਕਦੀਆਂ ਉੱਥੇ ਹੋਣਗੀਆਂ। ਸਲਾਹ ਕਰੋਗੇ ਫੇਰ ਹੀ ਪਤਾ ਲੱਗੂਗਾ, ਸਲਾਹ ਕਰੋਗੇ, ਹਾਂ ਵੀ ਉੱਥੇ ਆਓ, ਪਾਰਟਿਸਿਪੇਟ ਕਰੋ। ਜੇ ਕਿਸੇ ਕੋਲੇ ਤੁਸੀਂ ਮੰਗਦੇ ਆ ਵੀ ਕੋਈ ਸਪਲਾਇਰ ਗਰੁੱਪ ਟੀਮ ਲੈ ਕੇ ਆਵੇ, ਉੱਥੇ ਲਿਆ ਸਕਦੇ ਆ, ਵੀ ਜਾਣਦੀ ਉਹਨਾਂ ਨੂੰ ਇਨਵਾਈਟ ਕਰ ਸਕਦੇ ਆ, ਬਈ ਤੁਸੀਂ ਆਪ ਦਾ ਦੱਸੋ। ਉੱਥੇ ਬੈਂਕਿੰਗ ਵਾਲੇ ਵੀ ਹੋਣਗੇ, ਇੰਸ਼ੋਰੈਂਸਿਸ ਵਾਲੇ ਵੀ ਹੋਣਗੇ, ਫਰਟੀਲਾਈਜ਼ਰ ਵਾਲੇ, ਹੋਰ ਜਿਹੜੀਆਂ ਸਾਰੀਆਂ ਇਕੁਇਪਮੈਂਟ ਕੰਪਨੀਆਂ, ਉਹਨਾਂ ਦੇ ਉਹ ਪਾਰਟਿਸਿਪੇਟ ਕਰਨਗੇ। ਠੀਕ ਹੈ। ਬਾਕੀ NRCS, USDA ਹੋਰ ਜਿਹੜੇ ਪ੍ਰੋਗਰਾਮ ਚੱਲਦੇ ਆ ਉਹਨਾਂ ਬਾਰੇ ਹੋਣੇ ਹੀ ਹੋਣੇ, ਉਹ ਜਿਹੜੇ ਦੱਸਣਗੇ ਉਹ ਸਾਰਾ ਕੁਝ ਜਿਹੜਾ ਉਹ ਹੈ। ਸੋ ਇੱਥੇ ਇੱਕ ਆਪਾਂ ਬ੍ਰੇਕ ਲੈਨੇ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਕਿੱਦਾਂ ਜਿਹੜਾ ਇਕਨੋਮਿਕਸ ਫਾਰਮਰ ਦੀ ਉਹ ਚੇਂਜ ਹੋ ਰਹੀ ਆ, ਕੀ ਜਿਹੜੇ ਫਰਕ ਪੈ ਰਹੇ ਨੇ, ਕਿੱਧਰ ਨੂੰ ਇਹ ਇੰਡਸਟਰੀ ਜਿਹੜੀ ਉਹ ਵੱਧ ਰਹੀ ਆ, ਉਸ ਦੇ ਬਾਰੇ ਜਿਹੜੀ ਉਹ ਚਰਚਾ ਕਰਾਂਗੇ। ਤੇ ਉਹ ਬ੍ਰੇਕ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਹੁਣ ਕੁਝ ਵੀਕ ਪਹਿਲਾਂ ਆਪਾਂ ਕੀਤਾ ਸੀ ਵੀ ਵਿੰਟਰ ਰੈਡੀ ਕਿੱਦਾਂ ਕਰਨਾ ਹੈ ਫਾਰਮਸ ਨੂੰ। ਸੋ ਹੁਣ ਸਟੋਰਮ ਰੈਡੀ ਜਾਂ ਹੋਰ ਕਿਹੜੀਆਂ ਚੀਜ਼ਾਂ, ਜੇ ਤੁਹਾਡੇ ਕੋਲ ਕੋਈ ਟਿਪਸ ਹੈਗੇ ਆ ਵੀ ਇਸ ਤੋਂ ਪਹਿਲਾਂ ਹੁਣ ਅਜੇ ਵੀ ਕੀ ਕੀਤਾ ਜਾ ਸਕਦਾ ਹੈ? ਜ਼ਰੂਰ।
ਜੀ ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ 'ਚ ਆਪਾਂ ਇਹ ਸਾਰੀਆਂ ਚਰਚਾਵਾਂ ਕਰਦੇ ਹਾਂ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਫਾਰਮਿੰਗ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਮੀਂਹ ਜਿਹੜੇ ਪੈ ਰਹੇ ਆ ਉਸ ਦੇ ਚਰਚਾ ਜਿਹੜੀ ਉਹ ਕਰ ਰਹੇ ਆ ਤੇ ਕੀ ਇਕਨੋਮਿਕ ਅਰਥਚਾਰੇ ਦੇ ਵਿੱਚ ਕੀ ਜਿਹੜਾ ਫਰਕ ਪੈ ਰਿਹਾ ਹੈ ਖਾਸ ਕਰਕੇ ਫਾਰਮਿੰਗ ਇਕੋਨਮੀ ਆ ਉਸ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਆ। ਤੇ ਇੱਕ ਵਾਰੀ ਫੇਰ ਜਸਬੀਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸੋ ਜਸਬੀਰ ਜੀ ਆਪਾਂ ਗੱਲ ਕਰ ਰਹੇ ਸੀਗੇ ਵੀ ਪਿਛਲੇ ਦੀ ਆਪਾਂ ਵਿੰਟਰ ਰੈਡੀ ਦੀ ਗੱਲ ਕਰ ਰਹੇ ਸੀਗੇ। ਸੋ ਹੁਣ ਸਟਾਰਮ ਇੱਕ ਤਾਂ ਚਲੋ ਆ ਗਿਆ, ਅਜੇ ਫਿਰ ਵੀ ਜਿਹੜਾ ਅਗਲਾ ਸੀਜ਼ਨ ਸ਼ੁਰੂ ਹੋਣ ਨੂੰ ਬਲੌਸਮ ਆਉਣ ਨੂੰ ਫਰਕ ਹੈਗਾ, ਬਲੂਮਿੰਗ ਹੋਣ ਨੂੰ, ਉਹਦੇ ਵਿਚਾਲੇ ਅਜੇ ਹੋਰ ਕੀ ਕੀ ਕੀਤਾ ਜਾ ਸਕਦਾ ਆ ਫਾਰਮਸ ਨੂੰ ਜਿਹੜਾ ਉਹ ਲੈ ਕੇ? ਯਾਨੀ ਹਾਲੇ ਬੇਸਿਕਲੀ ਜਿਹੜਾ ਵਿੰਟਰ ਰੈਡੀ ਕਰਨਾ ਉਹ ਤਾਂ ਬਹੁਤ ਜ਼ਰੂਰੀ ਆ। ਮੰਮੀ ਸ਼ੇਕ ਹੋ ਗਈ ਤੁਹਾਡੀ, ਜਾਣਦੀ ਉਹ ਜਿਹੜੇ ਇਕੱਠੇ ਕਰਕੇ ਮੋਹ ਕਰ ਦਿੱਤੇ, ਗਰਾਊਂਡ 'ਚ ਪਾ ਦਿੱਤੇ, ਤੁਸੀਂ ਰੈਡੀ ਆ। ਕਵਰ ਕ੍ਰੌਪ ਵੀ ਇਹਨਾਂ ਦਿਨਾਂ 'ਚ ਹੀ ਨਹੀਂ, ਕਵਰ ਕ੍ਰੌਪ ਤਾਂ ਹੁਣ ਲੇਟ ਆ। ਨਹੀਂ ਹੁਣ ਹੋਣੀ ਨਹੀਂ, ਜਿਨ੍ਹਾਂ ਦੀ ਹੋਈ ਆ ਉਹ ਕਦੋਂ ਉਹਨਾਂ ਨੇ ਮੋਹ ਕਰਨੀ ਆ? ਫਿਰ ਉਹਨਾਂ ਨੇ ਗਾਂਹ ਜਾ ਕੇ ਮਾਰਚ ਅਪ੍ਰੈਲ ਦੇ ਇਹਨਾਂ ਵਿਚਾਲੇ ਜਿਨ੍ਹਾਂ ਨੇ ਲਾਈ ਆ ਮਾਰਚ ਅਪ੍ਰੈਲ ਦੇ ਵਿੱਚ ਕੰਪੋਸਟ ਕਈ ਲੋਕਾਂ ਨੇ ਪਾਇਆ ਗਾ, ਉਹ ਵੀ ਬੜਾ ਬੈਨੀਫਿਸ਼ੀਅਲ ਆ। ਠੀਕ ਹੈ ਨਾ, ਜੇ ਨਹੀਂ ਪਾਇਆ ਹੁਣ ਵੀ ਪਾ ਸਕਦੇ ਆ ਨਾ, ਕਿਉਂ ਰਿਲੇਟਿਵਲੀ ਕੰਪੋਸਟ ਜੇ ਜਾਣ ਦੀ ਕਾਸਟ ਕੰਪੇਅਰ ਜੇ ਦੂਜਾ ਕਰੀਏ ਫਰਟੀਲਾਈਜ਼ਰ ਨਾ UN32 ਹੋਰ, ਉਹ ਮੇਕ ਸੈਂਸ ਵੀ ਉਹਨਾਂ ਨੂੰ ਪਾਉਣ ਦਾ। ਠੀਕ ਹੈ ਨਾ। ਤੇ ਬਾਕੀ ਇਹ ਹੈਗਾ ਗਾ ਕਿ ਇਸ ਵਕਤ ਬਹੁਤ ਆਪਰਚੁਨਿਟੀਜ਼ ਆ ਕਿ ਜਿਹੜੀ ਤੁਹਾਡੀ ਸੋਇਲ ਦੀ ਹੈਲਥ ਆ ਨਾ ਉਹ ਇੰਪਰੂਵ ਹੋ ਜਾਂਦੀ ਹੈ। ਕਿਉਂ ਪਾਣੀ ਤਾਂ ਹੁਣ ਨੇਚਰ ਨੇ, ਰੱਬ ਨੇ ਦਿੱਤਾ ਗਾ, ਉਹ ਇੰਪਰੂਵ ਕਿੱਦਾਂ ਹੋ ਸਕਦੀ ਹੈ? ਇੱਕ ਤਾਂ ਆਪਾਂ ਜਿੱਦਾਂ ਹੁਣ ਕਿਹਾ ਸੀ ਵੀ ਜਿਨ੍ਹਾਂ ਦੇ ਸੋਇਲ ਦੇ ਕੋਈ ਇਸ਼ੂ ਆ ਅੰਡਰਗਰਾਊਂਡ ਵੀ ਉਹ ਆਪਦੇ ਹੁਣ ਉਹ ਸਾਫ਼ ਕਰਨ ਦਾ ਬਹੁਤ ਵਧੀਆ ਟਾਈਮ ਆ, ਹੈ ਨਾ। ਦੂਸਰਾ ਇਹ ਹੈਗਾ ਗਾ ਕਿ ਜਿਹੜੇ ਆਪਾਂ ਅੱਗੇ ਬਾਇਓਲੋਜੀ ਦੀ ਐਕਟੀਵਿਟੀਜ਼ ਕਹਿ ਰਹੇ ਆ ਉਹ ਹੁਣ ਟਾਈਮ ਬਹੁਤ ਪਰਫੈਕਟ ਆ। ਕਿਉਂ ਜਿਹੜਾ ਅਸੀਂ ਸੋਇਲ ਹੈਲਥ ਨੂੰ ਕਰਨ ਦੇ ਲਈ ਹਿਊਮਿਕ ਐਸਿਡ ਹੋ ਗਿਆ, ਮਾਈਕਰੋਬੀਅਲਸ ਐਕਟੀਵਿਟੀਆਂ ਹੋ ਗਈਆਂ, ਜੇ ਉਹ ਹੁਣ ਪਾਵਾਂਗੇ, ਪਾਣੀ ਜ਼ਿਆਦਾ ਹੁੰਦਾ ਤੇ ਆਰਗੈਨਿਕ ਮੈਟਰ ਹੈਗਾ ਗਾ, ਉਹਨੇ ਜਾਣ ਦੀ ਕਾਫੀ ਇਫੈਕਟਿਵ ਲੌਂਗ ਟਰਮ ਲਈ ਕੰਮ ਕਰਦੇ ਰਹਿਣਾ। ਸੋ ਮਾਈਕਰੋਬਸ ਹੁਣ ਐਕਟੀਵੇਟ ਆਪਾਂ ਕਰ ਸਕਦੇ ਹਾਂ, ਹੁਣ ਕਰ ਸਕਦੇ ਹਾਂ। ਸੋ ਇਹ ਗੁੱਡ ਟਾਈਮ ਆ। ਹੁਣ ਪਹਿਲੀ ਐਪਲੀਕੇਸ਼ਨ ਹੁਣ ਹੋ ਜੇ, ਹੈ ਨਾ, ਦੂਸਰੀ ਐਪਲੀਕੇਸ਼ਨ ਬਲੂਮ ਤੋਂ ਬਾਅਦ ਹੋ ਜੇ ਜਦੋਂ ਕ੍ਰਾਪ ਸੈੱਟ ਹੁੰਦਾ, ਤੇ ਉਹਦੇ ਨਾਲ ਐਕਟੀਵਿਟੀਜ਼ ਚੱਲਦੀਆਂ ਰਹਿੰਦੀਆਂ, ਹੈ ਨਾ। ਕਿਉਂ ਤੁਹਾਨੂੰ ਤੁਹਾਡੀ ਗਰਾਊਂਡ ਨੂੰ ਐਕਟੀਵੇਟ ਕਰਨਾ ਪੈਣਾ, ਤਾਂ ਗਰਾਊਂਡ ਨੂੰ ਉਸ ਕੰਡੀਸ਼ਨ 'ਚ ਲਿਆਉਣਾ ਪੈਣਾ। ਤੇ ਜੇ ਉਹ ਕੰਡੀਸ਼ਨ 'ਚ ਨਾ ਲਿਆਂਦਾ, ਉਹਨੇ ਵੀ ਫਿਰ ਵੀ ਨਹੀਂ ਖੇਤੀ ਹੁੰਦੀ, ਪਰ ਫਿਰ ਉਹ ਤੁਹਾਨੂੰ ਉਹ ਦੂਸਰੇ ਕੈਮੀਕਲਸ ਪਾ ਕੇ ਉਸ ਲੈਵਲ ਤੇ ਲਿਆਉਣਾ ਪੈਣਾ। ਤੇ ਉਹ ਇਹ ਆ ਵੀ ਉਹ ਜਿਹੜੇ ਮਾਈਕਰੋਬਸ ਆ ਉਹਨਾਂ ਨੇ ਉਹ ਚੀਜ਼ਾਂ ਭੰਨ ਕੇ ਇਹਦੇ ਰੂਟਸ ਨੂੰ ਦੇਈ ਜਾਣੀਆਂ, ਚਾਹੇ ਅਵੇਲੇਬਲ ਹੋਣਗੀਆਂ ਉੱਥੇ ਰੂਟ ਸਿਸਟਮ ਦੇ ਕੋਲੇ, ਹੈ ਨਾ। ਹੁਣ ਕਈ ਰੂਟ ਸਿਸਟਮ ਆ, ਹੁਣ ਜੇ ਮੀਂਹ ਪੈ ਰਹੇ ਆ, ਮੀਂਹਾਂ ਦੇ ਨਾਲ ਜਿੱਥੇ ਪਾਣੀ ਖੜਦਾ ਉੱਥੇ ਜੜ੍ਹਾਂ ਨੂੰ ਉੱਲੀ ਵੀ ਲੱਗਦੀ ਆ, ਉਹਨੂੰ ਫੰਗਸ, ਕੋਈ ਫਾਈਟੋਪਟਰਾ ਗਾ, ਫਸੇਰੀਅਮ ਆ, ਉਹ ਜਿੱਦਾਂ ਦਾ ਬੈਕਟੀਰੀਆ ਉਦਾਂ ਦੇ ਉਹਨਾਂ ਦੇ ਨਾਂ ਹੈ। ਜਿਹੜੀ ਉਹ ਉੱਲੀ ਲੱਗਦੀ ਆ, ਸਭ ਤੋਂ ਤੁਸੀਂ ਦੇਖੋ ਜਦੋਂ ਪਹਿਲੀ ਧੁੱਪ ਹੁੰਦੀ ਆ ਉਦੋਂ ਹਿਊਮਿਡਿਟੀ ਵੱਧ ਜਾਂਦੀ ਆ, ਏਦਾਂ ਹੀ, ਹੈ ਨਾ। ਤੇ ਉਦੋਂ ਉਹ ਫੰਗਸ ਬਹੁਤ ਲੱਗਦਾ, ਉਹਦੇ ਨਾਲ ਫਿਰ ਜਿਹੜੀਆਂ ਜੜ੍ਹਾਂ ਇਫੈਕਟ ਹੁੰਦੀਆਂ। ਜਦੋਂ ਟਰੀ ਮਰਦੇ ਹੀ ਉਦੋਂ ਆ, ਹੈ ਨਾ, ਜਦੋਂ ਜਾਣੀ ਦੀ ਉਹ ਧੁੱਪ 'ਚ ਨਹੀਂ ਕਦੇ ਵੀ ਮਰਨਗੇ। ਜਦੋਂ ਅਪ੍ਰੈਲ ਦਾ ਐਂਡ ਹੋ ਜੇ, ਚਾਹੇ ਮਈ ਸ਼ੁਰੂ ਹੋ ਜੇ, ਉਦੋਂ ਬਾਅਦ ਤਾਂ ਫਿਰ ਉਹ ਹਿਊਮਿਡਿਟੀ ਓਨੀ ਰਹਿੰਦੀ ਨਹੀਂ। ਜਿਹੜਾ ਪਹਿਲਾ ਜਾਣਦੀ ਜਿੱਥੇ ਗਿੱਲ ਜ਼ਿਆਦਾ ਗਈ ਉੱਥੇ ਮੁੜ ਕੇ ਫਿਰ ਇੱਕਦਮ ਹੀਟ ਆ ਜਾਣੀ ਆ, ਹੈ ਨਾ। ਚਾਹੇ এনवायरमेंट ਦਾ, ਕਲਾਈਮੇਟ ਦਾ ਕਰਕੇ ਅੱਗੇ ਸਾਈਕਲ ਵੀ ਆਇਆ, ਠੰਡ ਤੇ ਗਰਮੀ ਬਹੁਤ ਛੇਤੀ ਚੇਂਜ ਹੁੰਦੀਆਂ ਰਹੀਆਂ, ਉਹਦੇ ਨਾਲ ਰੂਟ ਡਿਜ਼ੀਜ਼ਸ ਬਹੁਤ ਲੱਗਦੀਆਂ। ਠੀਕ ਹੈ ਨਾ। ਤੇ ਰੂਟ ਡਿਜ਼ੀਜ਼ਸ ਉਹ ਲੱਗ ਜਾਂਦੀਆਂ, ਕਈ ਵਾਰੀ ਤਾਂ ਅੱਧਾ ਟਰੀ ਮਰਿਆ ਹੁੰਦਾ, ਕਈ ਵਾਰੀ ਸਾਰੇ ਮਰ ਜਾਂਦਾ, ਹੈ ਨਾ। ਤੇ ਉਹ ਜੇ ਹੁਣ ਤੁਸੀਂ ਬਾਇਓਲੋਜੀ ਉਹਦੇ ਵਿੱਚ ਹੁਣ ਪਾ ਦਿਓਗੇ, ਭਾਵੇਂ ਤੁਹਾਡੇ ਪਾਣੀ ਵੀ ਖੜਾ ਗਾ, ਹੈ ਨਾ, ਉਹ ਉਹਨੂੰ ਕਾਊਂਟਰ ਕਰਨ ਦੇ ਲਈ ਜਿਹੜੇ ਤੁਹਾਡੇ
ਰੂਟ ਸਿਸਟਮ ਆ ਉਹਨਾਂ ਨੂੰ ਕਲੀਨ ਕਰਨਗੇ ਤੇ ਐਕਟੀਵੇਟ ਰੱਖਣਗੇ। ਠੀਕ ਹੈ, ਭਾਵੇਂ ਉਹ ਉਹ ਫੰਗਸ ਐਕਟਿਵ ਤੋਂ ਨਹੀਂ ਬਚਾਉਣਗੇ ਸਗੋਂ। ਫੰਗਸ ਤੋਂ ਬਚ ਜੂਗਾ, ਹੈ ਨਾ। ਜਾਣੀ ਦੀ ਉਹ ਤੁਹਾਡਾ ਚੰਗਾ ਬੈਕਟੀਰੀਆ ਉਹ ਫਾਈਟ ਹੈਲਪ ਕਰੂਗਾ ਫਾਈਟ ਕਰਨ ਦੇ ਲਈ, ਹੈ ਨਾ। ਉਹਦੇ ਲਈ ਇਹ ਬਾਇਓਲੋਜੀਕਲਸ ਜਿਹੜੀਆਂ ਹੈਲਪ ਕਰਦੀਆਂ ਉਹ ਇਸੇ ਲਈ ਬਹੁਤ ਕਰਦੀਆਂ। ਜਿੱਦਾਂ ਹੁਣ ਜਿਹੜੀ ਮੋਸਟਲੀ ਇਹ ਪ੍ਰੋਡਕਟਸ ਹੈਗੇ ਆ ਇਹ ਨੌਰਥ 'ਚ ਬਹੁਤ ਕੰਮ ਕਰਦੇ ਆ। ਜਿੱਥੇ ਤੁਸੀਂ ਦੱਸਿਆ ਵੀ ਕਲੇ ਸੋਇਲ ਹੈਗੀ ਉੱਥੇ ਆਰਗੈਨਿਕ ਮੈਟਰ ਜ਼ਿਆਦਾ ਹੈਗੀ। ਇਸ ਵਕਤ ਉਹ ਸੋਇਲ ਲੂਜ਼ ਹੋਈ ਹੁੰਦੀ ਆ ਮੀਂਹ ਦਾ ਕਰਕੇ, ਹੈ ਨਾ। ਉੱਥੇ ਪਾ ਦਿਓ ਇਫੈਕਟਿਵ ਬਹੁਤ ਆ। ਜਿੱਥੇ ਰੇਤਾ ਗਾ ਉੱਥੇ ਉਹ ਹੁੰਦਾ ਕੀ ਆ ਇਫੈਕਟ ਕਰਦੇ ਆ, ਪਰ ਉਹ ਐਪਲੀਕੇਸ਼ਨਾਂ ਟੋਟਲੀ ਚੇਂਜ ਕਰਨੀਆਂ ਪੈਂਦੀਆਂ। ਕਿਉਂ? ਜਦੋਂ ਤੁਸੀਂ ਪਾਣੀ ਲਾਉਂਦੇ ਆ ਉਹ ਰੇਤਾ ਸੁੱਕ ਜਾਂਦਾ, ਜਦੋਂ ਸੁੱਕ ਜਾਂਦਾ ਉਹ ਮਰ ਜਾਂਦੇ ਆ, ਹੈ ਨਾ। ਔਰ ਮਰਨੇ ਸਾਰੇ ਨਹੀਂ ਜਾਂਦੇ ਉਹ ਉਹਨਾਂ ਦੀ ਪਾਪੂਲੇਸ਼ਨ ਘਟ ਜਾਂਦੀ ਹੈ ਨਾ। ਤੇ ਉਹ ਇਸ ਕਰਕੇ ਵੀ ਇਸ ਟਾਈਮ ਭਾਵੇਂ ਤੁਹਾਡਾ ਸੈਂਡੀ ਆ ਭਾਵੇਂ ਹੋਰ ਆ, ਉਹ ਧੁੱਪ ਹੈ ਨਹੀਂ ਗੀ। ਔਰ ਸਪੈਸ਼ਲੀ ਉਸ ਖੇਤਾਂ ਨੂੰ ਜਾਣਦੀ ਹੁਣ ਉਹਦਾ ਬੈਨੀਫਿਟਸ ਹਰ ਇੱਕ ਫਾਰਮਰ ਲੈ ਸਕਦਾ। ਈਵਨ ਜਿਹੜੇ ਘਰੇ ਬਗੀਚੀ ਵੀ ਜਿਨ੍ਹਾਂ ਨੇ ਲਾਈ ਆ ਉਹਨਾਂ ਲਈ ਵੀ ਸੇਮ ਆ, ਹੈ ਨਾ। ਜੇ ਤੁਸੀਂ ਘਰੇ ਜੇ ਤੁਹਾਡੇ ਦਰਖਤ ਆ, ਆਪਣੇ ਗੋਡੀ ਕਾਹਦੇ ਲਈ ਕਰਦੇ ਸੀ? ਇਸੇ ਲਈ ਕਰਦੇ ਹੁੰਦੇ ਨਾ ਕਿ ਹਵਾ ਲੱਗ ਜੇ, ਜੜ੍ਹਾਂ ਨੂੰ ਜਾਣੇ ਦੀ ਉਹ ਜ਼ਿਆਦਾ ਪਾਣੀ ਲੈ ਲੈਣ, ਚਾਹੇ ਉਹ ਡਰੇਨੇਜ ਹੋ ਜੇ, ਹੈ ਨਾ। ਹੁਣ ਕਈਆਂ ਦੇ ਘਰੇ ਵੀ ਜਾਣੇ ਦੀ ਜਿਹੜੇ ਬੂਟੇ ਲੱਗੇ ਆ ਫਰੂਟਾਂ ਦੇ ਉਹ ਕਈ ਮਰਨੇ ਸ਼ੁਰੂ ਹੋ ਜਾਂਦੇ ਆ ਵਿੰਟਰ 'ਚ, ਆਉਂਦੇ ਨੀ ਗੇ, ਹੈ ਨਾ। ਜੇ ਤੁਸੀਂ ਉਹਦੇ 3-4 ਫੁੱਟ ਆਲੇ ਦੁਆਲਿਓਂ ਦੂਰੋਂ ਕਰਕੇ ਜੜ੍ਹਾਂ ਤਾਂ ਹੈਗੀਆਂ, ਪਰ ਜੇ ਉਹਨੂੰ ਥੋੜਾ ਘਣਾ ਪੱਟਦੇ ਹੋ, ਹੈ ਨਾ, ਉਹਨੂੰ ਉਹ ਹੁਣ ਉਹ ਹੈਲਪ ਕਰਨਗੀਆਂ। ਠੀਕ ਹੈ ਨਾ। ਬਾਇਓਲੋਜੀਕਲ ਵੀ ਹੈਲਪ ਕਰਦੀਆਂ, ਪਰ ਉਦਾਂ ਵੀ ਜੇ ਤੁਸੀਂ ਹੋਰ ਵੀ ਕੁਝ ਨਹੀਂ ਕਰਨਾ ਵੀ ਕੰਪੋਸਟ ਪਾ ਦਿਓ ਆਲੇ ਦੁਆਲੇ, ਹੈ ਨਾ। ਉਹਨੂੰ ਥੋੜਾ ਜਿਹਾ ਜਾਂਦੀ ਸਾਫਟ ਕਰ ਦਿਓ। ਜੇ ਨਾ ਕਰੋਗੇ ਤਾਂ ਫਿਰ ਉਹਨੂੰ ਉਹ ਜਦੋਂ ਗਰਮੀ ਹੁੰਦੀ ਆਕਸੀਜਨ ਮੁੱਕ ਜਾਂਦੀ ਆ, ਹੈ ਨਾ। ਤੇ ਚਾਹੇ ਬੈਕਟੀਰੀਆ ਲੱਗਦਾ ਪਾਣੀ ਖੜੇ ਹੋਣ ਨਾਲ। ਜਿਹੜਾ ਨੌਰਥ ਦੇ ਵਿੱਚ ਜਿੰਨੀਆਂ ਰਿਪੋਰਟਾਂ ਆਉਂਦੀਆਂ ਉੱਥੇ ਟਰੀ ਜ਼ਿਆਦਾ ਮਰਦੇ ਆ ਸਾਊਥ ਨਾਲ, ਕਿਉਂਕਿ ਉੱਥੇ ਰੂਟਸ ਨੂੰ ਇਹ ਪ੍ਰੋਬਲਮ ਆਉਂਦੀ ਆਉਂਦੀਆਂ, ਹੈ ਨਾ। ਤੇ ਮੋਸਟਲੀ ਜਿਹੜੇ ਕੰਪਨੀਆਂ ਇੱਥੇ ਸਾਡੀਆਂ ਫਰਟੀਲਾਈਜ਼ਰ ਦੀਆਂ ਉਹ ਇਹ ਚੀਜ਼ ਐਡਰੈਸ ਨਹੀਂ ਕਰਨਾ ਮੰਗਦੇ ਛੇਤੀ ਕੀਤੇ। ਠੀਕ ਹੈ। ਰੀਜ਼ਨ ਕੀ ਉਹਨਾਂ ਨੂੰ? ਰੀਜ਼ਨ ਉਹਨਾਂ ਦਾ ਹੈਗਾ ਕਿ ਜਿਹੜੀ ਰੂਟ ਨੂੰ ਉਹ ਸੋਲੂਸ਼ਨ ਦਿੰਦੇ ਆ ਉਹ ਦਵਾਈ ਹੈਗੀ ਰੋਡਾਮਿਲ। ਠੀਕ ਹੈ। ਜਿਹੜੀ $1000 ਤੋਂ ਉੱਪਰ ਦੇ ਗੈਲਨ ਦੀ ਆਉਂਦੀ ਆ। ਠੀਕ ਹੈ ਨਾ। ਫਿਰ ਉਹ ਵਿਕਣੀ ਬੰਦ ਹੋ ਜਾਂਦੀ ਆ। ਤੇ ਇਹ ਜਿਹੜੀ ਤੁਸੀਂ ਇਸ ਦਾ ਕਾਊਂਟਰ ਦੱਸਦੇ ਆ ਵੀ ਆਪਾਂ ਜਿਹੜਾ ਮਾਈਕਰੋਬਸ ਨੂੰ ਵਧਾਉਣਾ ਹੈ ਉਹਦਾ ਕਿੰਨਾ ਖਰਚਾ ਹੁੰਦਾ? ਮਾਈਕਰੋਬਸ ਆ ਨਾ ਉਹ ਇਸ ਵਕਤ $15 ਤੋਂ ਲੈ ਕੇ 14-15 ਤੋਂ ਕੋਈ 25 ਦੀ ਦਿੰਦਾ, ਕੋਈ $30 ਦੀ ਦਿੰਦਾ, ਹੈ ਨਾ। ਫਰਕ ਹੀ ਬੜਾ ਹੈ। ਨਹੀਂ, ਫਰਕ ਬਹੁਤ ਆ। ਇੱਕ ਪਾਸੇ $1000 ਗੈਲਨ, ਇੱਕ ਤੁਸੀਂ ਮਹਿੰਗਾ ਲਾ ਲਓ $50 ਗੈਲਨ। ਨਹੀਂ, ਤੁਸੀਂ ਉਹ ਹੈ ਨਾ ਵੀ 2-3 ਜਿੱਦਾਂ ਮੇਰੇ ਆਪ ਖੁਦ ਮੈਂ ਐਕਸਪੈਰੀਮੈਂਟਸ ਕੀਤੀਆਂ ਗਈਆਂ ਜਿੱਥੇ ਕਿ ਇਹ ਡਿਜ਼ੀਜ਼ ਪ੍ਰੈਸ਼ਰ ਬਹੁਤ ਆ, ਹੈ ਨਾ। ਪਹਿਲੀ ਸਭ ਤੋਂ ਕੀਤੀ ਸੀ ਪਕਾਨ ਦੇ ਵਿੱਚ, ਹੈ ਨਾ। ਐਰੀਜ਼ੋਨਾ ਦੇ ਵਿੱਚ ਕੀਤੀਆਂ ਸੀ ਸਾਈਡ ਬਾਏ ਸਾਈਡ, ਉੱਥੇ ਯੂਨੀਵਰਸਿਟੀ ਐਰੀਜ਼ੋਨਾ ਨੇ। ਠੀਕ ਹੈ। ਉਹ ਟੋਟਲੀ ਜਾਂਦੀ ਪਾਪੂਲੇਸ਼ਨ ਲਿਮਿਨੇਟ ਹੋ ਗਈ, ਹੈ ਨਾ। ਕਾਨਸੈਪਟ ਸੇਮ ਆ, ਉਹ ਸੇਮ ਫੂਡ ਨੂੰ ਕੰਪੀਟ ਕਰਦਾ। ਜਿਹੜਾ ਮਾੜਾ ਬੈਕਟੀਰੀਆ ਉਹ ਛੇਤੀ ਉੱਥੋਂ ਮੂਵ ਹੋ ਜਾਂਦਾ। ਠੀਕ ਹੈ। ਹੇਠਾਂ ਗਰਾਊਂਡ 'ਚ ਤੇ ਚੰਗਾ ਰਹਿ ਜਾਂਦਾ ਉੱਥੇ। ਜਿਹਦੀ ਕੁਆਂਟੀਟੀ ਜ਼ਿਆਦਾ ਉਹਨੇ ਰਹਿ ਜਾਣਾ। ਜਿਹਦੀ ਕੁਆਂਟੀਟੀ ਜ਼ਿਆਦਾ ਉਹਨੇ ਰਹਿ ਜਾਣਾ। ਇਹ ਮੈਕਸੀਕੋ 'ਚ ਵੀ ਬੜੀਆਂ ਕੀਤੀਆਂ, ਇੱਥੇ ਵੀ ਬਹੁਤ ਥਾਵਾਂ ਤੇ ਹੋਇਆਗਾ, ਹੈ ਨਾ। ਤੇ ਡਿਪੈਂਡ ਕਰਦਾ ਵੀ ਜਾਂਦੀ ਤੁਸੀਂ ਕਿਹੜੇ ਚੀਜ਼ ਤੇ ਫੋਕਸ ਰੱਖ ਕੇ ਉਹ ਕਿਹੜੀ ਪ੍ਰੋਬਲਮ ਸੋਲਵ ਕਰਦੇ। ਇਹ ਫਿਰ ਜਸਵੀਰ ਜੀ ਇੱਥੇ ਪ੍ਰੋਬਲਮ ਕੀ PCA ਦੀ ਆ ਜਾਂ ਉਹ ਜਿਹੜਾ ਹੁੰਦਾ ਵੀ ਤੁਹਾਨੂੰ ਜਿਹੜਾ ਐਡਵਾਈਜ਼ ਕਰਦਾ ਆ ਵੀ ਉਹ ਜਾਣ ਕੇ ਨਹੀਂ ਐਡਵਾਈਜ਼ ਕਰ ਰਿਹਾ ਕਿਉਂਕਿ ਉਹਨੇ ਖਾਣੀ ਤਾਂ ਉਹਨਾਂ ਦੀ ਆ ਜੋ ਜਿੰਨਾ ਵੇਚੂਗਾ ਉਸ ਹਿਸਾਬ ਦੇ ਨਾਲ ਆ ਕਿ ਵੀ ਲੋਕਾਂ ਤੱਕ ਆਊਟਰੀਚ ਇਸ ਚੀਜ਼ ਦੀ ਘੱਟ ਆ? ਨਹੀਂ, ਉਹ ਇਹ ਗੱਲ ਨਹੀਂ ਗੀ। ਆਪਣੇ ਨਾ ਇੱਥੇ ਜਿਹੜੇ PCA ਆ ਮੁੰਡੇ ਪੜ੍ਹੇ ਬਹੁਤ ਆ, ਉਹਨੇ ਵੀ ਕੋਈ ਪੜ੍ਹਾਈ ਦੀ ਸ਼ੱਕ ਆ, ਨੌਲੇਜ ਦੀ ਵੀ ਕੋਈ ਇਸ਼ੂ ਹੈ ਨਹੀਂ। ਦੇਖੋ, ਜਦੋਂ ਤੁਹਾਨੂੰ ਆਰਡਰ ਆਉਂਦਾ ਨਾ ਉੱਪਰੋਂ ਜਾਣਦੀ ਅਸੀਂ ਆਹ ਚੀਜ਼ ਇੰਨੀ ਖਰੀਦ ਲਈ ਆ ਬਲਕ ਦੇ ਵਿੱਚ, ਤੁਸੀਂ ਉਹ ਵੇਚਣੀ ਆ, ਹੈ ਨਾ। ਉਹ ਗਾਹਾਂ ਉਹਨਾਂ ਨੂੰ ਈਡੈਕਟ ਹੋ ਜਾਂਦਾ ਵੀ ਜੀ ਤੋਂ ਅਗਲਾ $1,00,000 ਪੇ ਵੀ ਲੈਂਦਾ ਗਾ, ਹੈ ਨਾ। ਅਗਲਾ ਨੇ ਪਿਕਅਪ ਵੀ ਦਿੱਤਾ ਗਾ ਵੀ ਭਾਈ ਜਾ ਕੇ ਤੁਸੀਂ ਆਹ ਕੰਮ ਕਰੋ, ਸਾਡਾ ਸਮਾਨ ਵੇਚੋ, ਸਾਡਾ ਸਮਾਨ। ਉਹ ਬੇਸਿਕਲੀ ਸੇਲਸਮੈਨ ਦਾ ਕੰਮ ਹੋ ਜਾਂਦਾ, ਹੈ ਨਾ।
ਤੇ ਪਰ ਜਦੋਂ ਤੁਸੀਂ UC ਐਕਸਟੈਂਸ਼ਨਸ ਵਾਲਿਆਂ ਨਾਲ ਕੰਮ ਕਰੋਗੇ, ਚਾਹੇ ਜਦੋਂ ਕੋਈ ਆਪਾਂ ਪੱਗ ਦਾ ਸੈਮੀਨਾਰਸ ਲਾਉਨੇ ਆ, ਵਰਕਸ਼ਾਪਸ ਲਾਉਨੇ ਆ, ਉੱਥੇ ਫਿਰ ਇਹ ਗੱਲਾਂ ਉਹ UC ਐਕਸਟੈਂਸ਼ਨਸ ਵਾਲੇ ਉਹ ਆ ਕੇ ਦੱਸਦੇ ਆ, ਜਿਹੜੇ ਮਾਹਰ ਆ, ਜਿਨ੍ਹਾਂ ਨੇ ਇਹ ਤੁਹਾਡਾ ਕਮਰਸ਼ੀਅਲੀ ਲੈਣਾ ਦੇਣਾ ਕੁਝ ਨਹੀਂਗਾ। ਹੈਂ ਉਹਨਾਂ ਨੇ ਆ ਕੇ ਕਹਿ ਦੇਣਾ ਭਾਈ ਆਹ ਚੀਜ਼ ਆ, ਤੁਸੀਂ ਆਹ ਕਰੋ, ਹਨਾ। ਪਰ ਉੱਥੇ ਪ੍ਰੋਬਲਮ ਆਉਂਦੀ ਕਿ ਜਿਹੜੇ ਫਾਰਮਰਸ ਆ ਉਹ ਤੁਹਾਨੂੰ ਆਪ ਨੂੰ ਥੋੜਾ ਘਣਾ ਨੌਲੇਜਬਲ ਹੋਣਾ ਪੈਣਾ। ਕਿਉਂ? ਉਹ ਤੁਸੀਂ ਵਰਕਸ਼ਾਪ ਤੇ ਉਹ ਸਾਰਾ ਸੁਣ ਲਿਆ, ਕਾਊਂਟਰ ਕੁਐਸਚਨ ਹੋ ਜੇ ਤਾਂ ਅਗਲਾ ਬੰਦੇ ਨੂੰ ਕੁਝ ਤਾਂ ਪਤਾ ਲੱਗੇ ਵੀ ਇਹਨੂੰ ਵੀ ਪਤਾ ਲੱਗੇ। ਹਾਂ, ਜਦੋਂ ਵਾਪਸ ਜਾਂਦੇ ਅਗਲੇ ਨੇ ਫਿਰ ਕਹਿ ਦੇਣਾ ਵੀ ਤੁਹਾਡੇ ਤਾਂ ਜਾਂਦੇ ਬੂਟੇ ਮਰ ਜਾਣੇ, ਨਹੀਂ ਆਪ ਆਵੋ, ਹਨਾ। ਉਹ ਇਸ ਕਰਕੇ ਜਾਣੀ ਤੁਹਾਨੂੰ ਇਹ ਤਾਂ ਵਰਲਡ ਵਾਈਡ ਹੀ ਫਨਾਮਨਾ ਗਾ। ਹੁਣ ਜਾਣੀ ਥੋੜਾ ਜਿਹਾ ਸਿੱਖਣਾ ਪੈਣਾਗਾ, ਕੋਈ ਇੰਨੀ ਔਖੀ ਚੀਜ਼ ਨਹੀਂ ਹਨਾ। ਤੇ ਉਹ ਇਸ ਕਰਕੇ ਜਿੱਥੇ ਮੇਨ ਇਸ਼ੂਜ਼ ਆਉਂਦੇ ਆ, ਨਾਲੇ ਅੱਜ ਕੱਲ ਨਾ ਟੈਕਨੋਲੋਜੀ ਬਹੁਤ ਕੰਪਲੀਕੇਟਡ ਆ। ਫਾਰਮਿੰਗ ਉਹ ਸਿੱਧਾ ਜਿਹਾ ਕੰਮ ਨਹੀਂ ਨਾ ਵੀ ਪਾਣੀ ਲਾਉਣਾ, ਹਾਰਵੈਸਟ ਕਰ ਲਓ। ਜਿਹੜੀ ਹੁਣ ਬਾਇਓਲੋਜੀ ਨਾਲ ਤੁਸੀਂ ਪਲੇ ਕਰਦੇ ਆ, ਜਿਹੜੇ ਤੁਸੀਂ ਜੈਨੇਟਿਕਸ ਦੇ ਨਾਲ ਪਲੇ ਆਲਰੇਡੀ ਹੋਇਆ ਵਿਆਗਾ, ਹਨਾ। ਤੇ ਜਿਹੜੇ ਹੁਣ ਆ ਕੈਮੀਕਲਸ ਆ, ਇਹਨਾਂ ਦੇ ਦਿਨੋਂ ਦਿਨ ਖੋਜ ਹੋ ਰਹੀ ਆ, ਹਨਾ। ਉਹ ਕਿੱਦਾਂ ਯੂਸੇਜ ਹੁੰਦਾ। ਸੋ ਇਹ ਜਿਹੜੀਆਂ ਗੱਲਾਂ ਇਵੈਂਚੁਅਲੀ ਬੈਲੈਂਸ ਸ਼ੀਟ ਦੇ ਉੱਤੇ ਅਸਰ ਪਾਉਂਦੀਆਂ, ਬਾਟਮ ਲਾਈਨ ਤੇ ਪਾਉਂਦੀ, ਬਾਟਮ ਲਾਈਨ ਤੇ ਜਿਹੜਾ ਉਹ ਪਾਉਣੀ ਆ ਵੀ ਕਿਸਾਨ ਕਿੰਨਾ ਖਰਚਾ ਕਿਹੜੀਆਂ ਚੀਜ਼ਾਂ ਦੇ ਉੱਤੇ ਕਰ ਰਿਹਾ, ਕਿੱਥੇ $1000 ਗੈਲਨ ਤੇ ਤੁਸੀਂ ਜਿਹੜਾ ਉਹ ਲਾਉਣਾ ਆ, ਕਿੱਥੇ ਮੇਬੀ ਤੁਸੀਂ 2-3 ਵਾਰੀ ਐਪਲੀਕੇਸ਼ਨ ਜਿਹੜਾ ਕਰਕੇ ਮੇਬੀ $200-400 ਜਿਹੜਾ ਉਹ ਲਾਉਣਾ ਹੋਊਗਾ। ਉਹਦੇ 'ਚ ਅਸਰ ਬਹੁਤ ਆ, ਫਰਕ ਬਹੁਤ ਆ। ਨਹੀਂ, ਉਹਦੇ ਤੇ ਰਾਜਕਰਨ ਹੁੰਦਾ ਕੀ ਆ ਨਾ ਕਿ ਆਪਾਂ ਜਿੱਦਾਂ ਬਦਾਮਾਂ ਦਾ ਐਗਜ਼ਾਮਪਲ ਦਿੱਤਾ ਸੀ, ਯੀਲਡ ਹੈਗੀ ਆ ਲੋਕਾਂ ਦੀ 1000 ਪਾਉਂਡ ਤੋਂ ਲੈ ਕੇ ਤੇ 5000 ਪਾਉਂਡ ਤੱਕ। ਵੇਰੀਏਸ਼ਨ ਬਹੁਤ ਆ। ਹੁਣ ਜੇ ਤਾਂ ਤੁਸੀਂ 3000 ਤੋਂ ਘੱਟ ਕਰਦੇ ਆ, ਫਿਰ ਤੁਹਾਡੇ ਖੇਤ ਦੇ ਵਿੱਚ ਕੋਈ ਪ੍ਰੋਬਲਮ ਹੈਗੀ, ਤੁਹਾਨੂੰ ਪਤਾ ਨਹੀਂ ਲੱਗ ਰਿਹਾ, ਜਿਹੜਾ ਤੁਹਾਨੂੰ ਗਾਈਡ ਦੇ ਰਿਹਾ ਉਹ ਨਹੀਂ ਦੱਸ ਰਿਹਾ। ਕਿਉਂ? ਇਹ ਜਿਹੜੀਆਂ ਪ੍ਰੋਬਲਮਾਂ 3 ਸਾਲਾਂ 'ਚ ਸੋਲਵ ਹੁੰਦੀਆਂ, ਓਵਰਨਾਈਟ ਨਹੀਂ ਹੁੰਦੀਆਂ। ਹਾਂ, ਪਰ ਜੇ ਤੁਸੀਂ ਪਿਛਲੇ 3 ਸਾਲਾਂ 'ਚ ਕੋਸ਼ਿਸ਼ ਕਰ ਰਹੇ ਆ, ਤੁਹਾਡੀ ਯੀਲਡ 2000 ਹੀ ਆਉਂਦੀ ਆ, ਵੀ ਤੁਹਾਡੇ ਪ੍ਰੋਬਲਮ ਆ, ਹਨਾ। ਹਾਂ, ਤੇ ਉਹ ਤੁਹਾਨੂੰ ਆਇਡੈਂਟੀਫਾਈ ਕਰਨੀ ਪੈਣੀ ਆ ਤੇ ਉਹਦਾ ਸੋਲੂਸ਼ਨ ਲੱਭਣਾ ਪੈਣਾ, ਹਨਾ। ਤੇ ਉਹਦਾ ਕਰਕੇ ਜਾਣਦੀ ਤੁਸੀਂ ਇਨਵੋਲਵ ਹੋਵੋ ਆਪ ਵਿੱਚ, ਹਨਾ। ਤੇ ਜਿਹੜਾ ਤੁਹਾਡਾ ਫਾਈਨੈਂਸ਼ੀਅਲ ਇੰਪੈਕਟ ਆ, ਜਿਹੜੇ ਬੰਦੇ ਨੇ 4000 ਪਾਉਂਡ ਕੱਢ ਲਿਆ, ਉਹਨੇ ਚੱਲ ਜੇ ਉਹਦਾ $1.5 ਨੂੰ ਵੀ ਵਿਕ ਗਿਆ, ਉਹ $6000 ਉਹਦੀ ਇਨਕਮ ਆ ਏਕੜ ਦੀ। ਜਿਹਨੇ ਕੱਢਿਆ ਹੀ 2000 ਆ, ਉਹਦੀ 3 ਆ, ਡਬਲ ਫਰਕ ਪੈ ਗਿਆ ਨਾ। ਤੇ ਜਿਹਨੂੰ ਜ਼ਮੀਨ ਜਿਹੜੀ 3 ਵਾਲੀ ਦੀ ਉਹਦੀ ਘਟੂਗੀ, ਕਿਉਂ? ਉਹਦਾ ਕਾਸਟ ਜ਼ਿਆਦਾ ਗਾ, ਆਪਰੇਸ਼ਨ ਕਾਸਟ ਜ਼ਿਆਦਾ। ਉਹ ਕਈ ਚੀਜ਼ਾਂ ਤਾਂ ਸੇਮ ਹੀ ਆ। ਹੁਣ ਲੇਬਰ ਕਾਸਟ ਤੁਹਾਡਾ ਸੇਮ ਆ, ਡੀਜ਼ਲ ਕਾਸਟ ਤੁਹਾਡਾ ਸੇਮ ਆ, ਕੈਮੀਕਲ ਜਿਹੜਾ ਘੱਟ ਯੀਲਡ ਵਾਲੇ ਨੂੰ ਜ਼ਿਆਦਾ ਯੂਜ਼ ਕਰਨੀ ਪੈਣੀ ਹੈ, ਹਨਾ। ਉਹ ਹੋ ਕੀ ਰਿਹਾ ਗਾ ਕਿ ਜਾਣੀ ਦੀ ਜੇ ਤੁਸੀਂ ਧੱਕੇ ਨਾਲ ਹੀ ਖੇਤੀ ਕਰਦੇ ਆ, ਉਹ ਕਾਸਟ ਜ਼ਿਆਦਾ ਵਧੀ ਜਾਂਦਾ ਗਾ, ਤੁਹਾਡੀ ਇਨਕਮ ਘਟੀ ਜਾਂਦੀ ਆ, ਹਨਾ। ਨੈਟ ਘਟ ਜਾ, ਹਨਾ। ਜਿੰਨਾ ਚਿਰ ਤੁਸੀਂ ਨੈਟ ਪੋਜ਼ਿਟਿਵ ਨਹੀਂ ਹੁੰਦੇ, ਉਹਨਾਂ ਚਿਰ ਇਹ ਜਾਣਦੀ ਤੁਸੀਂ ਖੇਤੀ ਕਰ ਨਹੀਂ ਸਕਦੇ, ਕੋਈ ਵੀ ਬਿਜ਼ਨਸ ਨਹੀਂ ਕਰ ਸਕਦੇ, ਹਨਾ। ਤੇ ਉਹ ਇਸ ਕਰਕੇ ਜਾਣਦੀ ਤੁਸੀਂ ਫੁੱਲੀ ਇਨਵੋਲਵ ਹੋਵੋ, ਕੁਐਸਚਨ ਕਰੋ, ਹਨਾ। ਵੀ ਇਹ ਸੰਗ ਸ਼ਰਮ ਵਾਲੀ ਕੋਈ ਗੱਲ ਨਹੀਂ ਗੀ ਇਹਦੇ ਵਿੱਚ, ਵੀ ਜਾਣਦੀ ਵੀ ਭਾਈ ਮੇਰੇ ਇੰਨੀ ਯੀਲਡ ਆਉਂਦੀ ਆ, ਕਾਸਟ ਤੋਂ ਆਉਂਦੀ ਆ, ਹਨਾ। ਜਿਹੜਾ ਸੋਇਲ ਐਨਾਲਿਸਿਸ ਆ, ਹਨਾ, ਤੇ ਰਿਪੋਰਟ ਆ, ਉਹ ਤੁਹਾਨੂੰ ਕੀ ਦੱਸ ਰਹੀ ਆ? ਸਹੀ ਗੱਲ ਆ, ਹਨਾ। ਪਾਣੀ ਤੁਹਾਨੂੰ ਕੀ ਦੱਸ ਰਿਹਾ ਹੈਗਾ, ਬਾਕੀ ਚੀਜ਼ਾਂ ਕੀ ਦੱਸ ਰਹੀਆਂ ਹੈਗੀਆਂ, ਉਹ ਸਾਰੀਆਂ ਤੁਹਾਨੂੰ ਜੇ ਆਪ ਨੂੰ ਨਹੀਂ ਸਿੱਖਣ ਦੀ ਲੋੜ, ਵੀ ਨਹੀਂ ਪਤਾ, ਫਿਰ ਤੁਸੀਂ ਜਾਣਦੀ ਉਹ ਜੀ ਸਲਾਹ ਲੈ ਲਓ। ਜਿੱਦਾਂ ਹੁਣ ਆਪਾਂ ਕਿਸਾਨ ਮੇਲਾ ਗਾ, ਉੱਥੇ ਆਓ, ਆ ਕੇ ਪੁੱਛੋ ਵੀ ਭਾਈ ਮੇਰੇ ਤਾਂ ਆਹ ਪ੍ਰੋਬਲਮ ਆ। ਇੱਕ ਚੀਜ਼ ਇੱਥੇ ਆਪਾਂ ਵੀ ਜਿਹੜੀ ਉਹ ਐਡ ਕਰਦੇ ਜਾਈਏ, ਕਈ ਵਾਰੀ ਨਾ ਆਪਣੇ ਬੰਦੇ ਬਹੁਤੇ ਕਈ ਵਾਰੀ ਸਵਾਲ ਪੁੱਛਣ ਤੋਂ ਇਸ ਲਈ ਜੱਕ ਜਾਂਦੇ ਆ ਜਾਂ ਰਹਿ ਜਾਂਦੇ ਆ ਵੀ ਖੌਰੇ ਮੈਂ ਕੋਈ ਇੱਦਾਂ ਦਾ ਸਵਾਲ ਨਾ ਪੁੱਛਾਂ ਵੀ ਕਿਤੇ ਕੋਈ ਹਾਸਾ ਹੀ ਆ ਜਾਵੇ, ਵੀ ਕੋਈ ਸੋਚੇ ਵੀ ਕੁਛ ਵੀ ਤੁਹਾਡਾ ਸਵਾਲ ਹੋਵੇ ਤੁਸੀਂ ਪੁੱਛੋ, ਡਜ਼ ਨਾਟ ਮੈਟਰ। ਜੇ ਨਹੀਂ ਪਤਾ ਸ਼ਰਮਾਓ ਨਾ, ਝਿਜਕੋ ਨਾ, ਪੁੱਛੋ ਜਿਹੜਾ ਉਹ ਜ਼ਰੂਰ, ਕਿਉਂਕਿ ਤੁਸੀਂ ਇਕੱਲੇ ਨਹੀਂ ਹੁੰਦੇ, ਉਹ ਸਵਾਲ ਕਈਆਂ ਦਾ ਹੁੰਦਾ, ਸਾਰੇ ਜਾਣੇ ਸੰਗ ਹੀ ਰਹੇ ਹੁੰਦੇ ਪੁੱਛਣ, ਸਾਰੇ ਸੰਗ ਹੀ ਰਹੇ ਹੁੰਦੇ ਆ। ਹੁਣ ਤੁਸੀਂ
ਸਾਰੇ ਦੇਖੋ ਜਿਹੜੀਆਂ ਵੱਡੇ ਸਕਸੈਸਫੁਲ ਬੰਦੇ ਆ, ਗੂਗਲ ਵਰਗੇ ਆ, ਐਪਲ ਹੋਣੀ ਆ, ਜਿੰਨੇ ਵੀ ਇਹਨਾਂ ਦੇ ਫਾਊਂਡਰ ਸੀਗੇ, ਉਹਨਾਂ ਦਾ ਇੱਕ ਸੀ ਉਹ ਕੁਐਸਚਨ ਬਹੁਤ ਕਰਦੇ ਸੀ, ਹਨਾ। ਉਹ ਹਮੇਸ਼ਾ ਹੀ ਜਾਣ ਦੀ ਅਲਟਰਨੇਟਿਵ ਮੈਥਡ ਲੱਭਣ ਦੀ ਕੋਸ਼ਿਸ਼ ਕਰਦੇ ਸੀ, ਹਨਾ। ਹੁਣ ਜਿੱਦਾਂ ਜਾਣ ਦੀ ਇਕਨੋਮਿਕਲੀ ਜਿੱਥੇ ਸਾਡੇ ਪ੍ਰੈਸ਼ਰ ਪੈ ਰਿਹਾ ਨਾ, ਕਿੱਦਾਂ ਦੀ ਵੀ ਖੇਤੀ ਕਰਦੇ ਆ, ਇਕੁਇਪਮੈਂਟ ਕਾਸਟ ਬਹੁਤ ਹਾਈ ਆ ਜੀ, ਤੇ ਇੰਟਰਸਟ ਰੇਟ ਬੈਂਕਾਂ ਦਾ ਬਹੁਤ ਹਾਈ ਆ ਹੈ, ਤੇ ਫੇਰ ਹੈਗਾ ਵੀ ਜਿਹੜੇ ਫਰਟੀਲਾਈਜ਼ਰ ਕਾਸਟ ਆ ਉਹ ਵੀ ਬਹੁਤ ਹਾਈ ਆ, ਹਨਾ। ਹੁਣ ਜਦੋਂ ਚਾਰੇ ਪਾਸੇ ਤੁਹਾਡਾ ਕਾਸਟ ਹਾਈ ਆ, ਫਿਰ ਉਹਨੂੰ ਬੈਲੈਂਸ ਕਰਨਾ, ਹਨਾ, ਵੀ ਕੀ ਕਰੀਏ, ਕਿਹੜਾ ਕੰਮ ਅਸੀਂ ਛੱਡੀਏ। ਜੇ ਤੁਸੀਂ ਉਹਨੂੰ ਛੱਡ ਦਿੰਦੇ ਆ ਵੀ ਮੈਨੂੰ ਕੋਈ ਨਿਊਟ੍ਰੀਐਨ ਐਗ, ਚਾਹੇ ਸਿੰਪਲਾਟ, ਚਾਹੇ ਫਾਰਮ ਸਪਲਾਈ, ਚਾਹੇ ਕੋਈ ਹੋਰ ਆ ਕੇ ਕੰਪਨੀ ਦੱਸ ਦੂ, ਉਹ ਨਹੀਂ ਦੱਸਣਾ ਕਿਸੇ ਨੇ, ਹਨਾ। ਉਹਨਾਂ ਨੇ ਤਾਂ ਕਹਿਣਾ ਵੀ ਦੇਖੋ ਸਾਡਾ ਆਹ ਪ੍ਰੋਡਕਟ ਆ, ਇਹ ਕਰਨਾ ਪੈਣਾ, ਇਹਦੇ ਫਾਇਦੇ ਆਹਾਗੇ, ਤੇ ਨਾ ਕਰੋਗੇ ਆਹ ਪ੍ਰੋਬਲਮ ਆਉਣਗੀਆਂ, ਹਨਾ। ਵੀ ਉਹ ਤੁਸੀਂ ਬਈ ਆਹ ਪਾਰਟਿਸਿਪੇਟ ਕਰੋ, ਕਿਉਂ ਕੈਪੀਟਲ ਇਨਵੈਸਟਮੈਂਟ ਬਹੁਤ ਹੋਈ ਵੀ ਆ ਨਾ, ਲੱਖਾਂ ਡਾਲਰ ਲੱਗੇ ਪਏ ਆ, ਲੱਖਾਂ ਡਾਲਰ ਲੱਗੇ ਪਏ ਆ। ਹੁਣ ਮਿਲੀਅਨਸ ਦੇ ਲੋਕ ਖੇਤ ਲੈ ਰਹੇ ਆ, ਹਨਾ। ਤੁਸੀਂ ਇੱਕ ਇਹੀ ਦੇਖੋ ਬਿਜ਼ਨਸ ਆ, ਬੰਦਾ ਮਿਲੀਅਨਸ ਖਰਚ ਦਿੰਦਾ, ਪਰ ਉਹਨੂੰ ਪਤਾ, ਕੋਸ਼ਿਸ਼ ਨਹੀਂ ਕਰਦਾ ਵੀ ਇਹਦੇ ਪਤਾ ਕਰੀਏ ਇਹਦੇ ਵਿੱਚ ਕੀ ਹੈਗਾ। ਹਾਂ, ਉਹਨੂੰ ਉਸੇ ਢੰਗ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦਾ ਜਿੱਦਾਂ ਆਪਾਂ ਦੇਖਦੇ ਆਏ ਆ ਵੀ ਹਾਂ ਖੇਤੀ ਇੰਨੀ ਸਿੰਪਲ ਵੀ ਹੈ ਨਹੀਂ ਤੇ ਹਾਰਡ ਵੀ ਹੈ ਨਹੀਂ, ਜੇ ਕਹਿ ਦਈਏ, ਜੇ ਤੁਹਾਨੂੰ ਪਤਾ ਆ ਤਾਂ। ਹਾਂ, ਜੇ ਤੁਹਾਡਾ ਮਾਈਂਡ ਹੈਗਾ ਨਾ, ਕੁਐਸਚਨ ਪੁੱਛੀ ਜਾਣਾ, ਤੁਸੀਂ ਸੋਲੂਸ਼ਨ ਲੱਭ ਲੈਣੇ। ਹਾਂਜੀ, ਇਹ ਤਾਂ ਹੈ, ਤੇ ਲੋਕਾਂ ਦੀ ਵੀ ਹੈਲਪ ਕਰਦੇ ਆ ਫਿਰ, ਹਨਾ। ਇਹ ਕੋਈ ਏਦਾਂ ਨਹੀਂ ਵੀ ਜ਼ਿਆਦਾ ਹੀ ਜਾਣ ਦੀ ਰਿਸਰਚ ਚਾਹੀਦੀ, ਨਹੀਂ ਕੋਈ ਰਾਕਟ ਸਾਇੰਸ ਵੀ ਨਹੀਂ, ਇਹ ਤਾਂ ਹੈ ਨਹੀਂ ਵੀ ਆਪਾਂ ਵੀ ਮਾਰਸ ਨੂੰ ਜਾਣਾ ਹੈ। ਵਰਕ ਵਿਦ ਨੇਚਰ, ਕਦੋਂ ਕੀ ਜਿਹੜਾ ਉਹ ਆ ਰਿਹਾ, ਕਦੋਂ ਕਿੱਦਾਂ ਕਿਹੜੀ ਚੀਜ਼ ਬੈਨੀਫਿਸ਼ੀਅਲ ਆ, ਉਹ ਤਾਂ ਹੀ ਹੋਊਗੀ ਜਾਂ ਤੁਹਾਨੂੰ ਤਜਰਬਾ ਹੋਊਗਾ, ਜਾਂ ਪੁੱਛਿਆ ਹੋਊਗਾ, ਜਾਂ ਸਲਾਹ ਕੀਤੀ ਹੋਊਗੀ। ਨਹੀਂ, ਜਿੱਦਾਂ ਆਪਾਂ ਹੁਣ ਕਿਹਾ ਵੀ ਆ ਪਾਣੀ ਪੀਏ, ਮੀਂਹ ਪੈ ਰਿਹਾ ਹੈਗਾ, ਨਾਲੇ ਪਿਓਰ ਵਾਟਰ ਪਾਣੀ ਦੀ, ਉਦਾਂ ਥੱਲੋਂ ਕੱਢੇ ਵਾਲੇ ਦੀ ਕਿੰਨੀ ਪ੍ਰੋਬਲਮ ਵੀ। ਹੁਣ ਦੱਸੋ, ਕਈਆਂ ਨੇ ਜ਼ਿਆਦਾ ਫਾਇਦਾ ਇਹਦਾ ਲੈ ਜਾਣਾ, ਕਈਆਂ ਨੇ ਘੱਟ ਲੈ ਜਾਣਾ। ਜਿੰਨੇ ਸਮੇਂ ਦੇ ਨਾਲ ਉਹ ਚੀਜ਼ਾਂ ਕੀਤੀਆਂ ਹੋਣਗੀਆਂ, ਉਹਨੂੰ ਫਾਇਦਾ ਹੋ ਜਾਣਾ, ਜਿਹਨੇ ਨਹੀਂ ਕੀਤੀਆਂ ਉਹਦਾ ਰਹਿ ਜਾਣਾ। ਫਿਰ ਉਹਨੇ ਕਹਿਣਾ ਯਾਰ ਜੇ ਮੈਂ ਉਦੋਂ ਆਹ ਕਰ ਲੈਂਦਾ, ਰਿਪ ਕੀਤੀ ਹੁੰਦੀ, ਤਾਂ ਹੁਣ ਤਾਂ ਹੀ ਆਪਾਂ ਥੱਲੇ ਵਾਲਾ ਮਸਲਾ ਹੱਲ ਹੋ ਜਾਣਾ, ਕੀਤੀ ਹੁੰਦੀ, ਆਹ ਬਾਇਓਲੋਜੀ ਠੀਕ ਕੀਤੀ ਹੁੰਦੀ, ਮਾਈਕਰੋਬ ਵਾਲੇ ਐਕਟੀਵੇਟ ਕੀਤੇ। ਚਲੋ ਡੁੱਲੇ ਬੇਰਾਂ ਦਾ ਜੇ ਕੁਝ ਵਿਗੜਿਆ ਨਹੀਂ, ਕਰ ਅਜੇ ਵੀ ਸਕਦੇ, ਹਲੇ ਵੀ ਕਰ ਸਕਦੇ ਆ ਵੀ। ਜਾਣੇ ਦੀ ਦੋ ਚੀਜ਼ਾਂ ਗਈਆਂ, ਇੱਕ ਤਾਂ ਵੀ ਪੂਰਾ ਐਕਟਿਵ ਹੋਵੋ, ਪਾਰਟਿਸਿਪੇਟ ਕਰੋ, ਹਨਾ। ਦੂਸਰਾ ਇਹ ਕੁਐਸਚਨ ਪੁੱਛੋ, ਆਪਣੇ ਪੱਗ ਦੇ ਪੇਜ ਆ ਉੱਥੇ ਕੁਐਸਚਨ ਪਾ ਦੇ, ਕੋਈ ਨਾ ਕੋਈ ਤਾਂ ਦੱਸਣ ਵਾਲਾ ਹੁੰਦਾ ਹੈਗਾ, ਹਨਾ। ਤੇ ਨਹੀਂ ਤਾਂ ਫਿਰ ਸਾਨੂੰ ਤੁਸੀਂ ਜੇ ਪਬਲਿਕਲੀ ਨਹੀਂ ਕੁਐਸਚਨ ਪੁੱਛਣੇ, ਪ੍ਰਾਈਵੇਟ ਵੀ ਪੁੱਛ ਸਕਦੇ ਆ ਵੀ ਭਾਈ ਸਾਨੂੰ DM ਕਰ ਲਓ ਜਿਹਨੂੰ ਕਹਿੰਦੇ। ਸੋ ਇਹ ਇੱਕ ਜ਼ਰੂਰ ਜਸਬੀਰ ਜੀ ਸਾਨੂੰ ਇਹ ਦੱਸ ਦਿਓ ਵੀ ਕਿਹੜੇ, ਜਿੱਦਾਂ ਤੁਸੀਂ ਪੱਗ ਦਾ ਪੇਜ, ਚਾਹੇ ਉਹ ਟੈਲੀਗ੍ਰਾਮ ਵਾਲਾ ਹੈ ਜਾਂ ਜਿਹੜਾ ਗਰੁੱਪ ਤੁਹਾਡਾ ਹੈਗਾ, ਵੀ ਉਹਦੇ ਵਿੱਚ ਐਡ ਜਿਹੜਾ ਉਹ ਕਿੱਦਾਂ ਕੀਤਾ ਜਾ ਸਕਦਾ ਜੇ ਕਿਸੇ ਨੇ ਐਡ ਹੋਣਾ ਆ? ਹਾਂਜੀ, ਉਹ ਪਹਿਲਾਂ ਤਾਂ ਅਸੀਂ WhatsApp ਤੇ ਸੀਗੇ, ਠੀਕ ਹੈ, ਹਨਾ। ਉਹਦੇ ਆਪਣੇ ਮੈਂਬਰ ਇੰਨੇ ਵੱਧ ਗਏ ਸੀ ਕਿ ਹੋਰ ਮੈਂਬਰ ਐਡ ਨਹੀਂ ਸੀ ਕਰ ਸਕਦੇ, ਠੀਕ ਹੈ, ਮੈਕਸ ਲਿਮਿਟ ਰੀਚ ਕਰਦੀ ਸੀ, ਤੇ ਫਿਰ ਉਹ ਟੈਲੀਗ੍ਰਾਮ ਤੇ ਚਲੇ ਗਏ। ਪਰ ਹਲੇ ਆਪਣੇ ਕਈ ਬਾਹਲੇ ਬੰਦੇ ਮਾਈਗ੍ਰੇਟ ਨਹੀਂ ਹੋਏ WhatsApp ਤੋਂ ਟੈਲੀਗ੍ਰਾਮ ਤੇ, ਠੀਕ ਹੈ, ਹਨਾ। ਤੇ ਇਸ ਕਰਕੇ ਦੋਨੇ ਹੀ ਐਕਟਿਵ ਰੱਖੇ ਹੋਏ ਆ, ਠੀਕ ਹੈ, ਹਨਾ। ਉਹ ਚਾਹੇ ਤੁਸੀਂ ਕਿਸੇ ਜਾਂਦੀ ਮੈਨੂੰ ਟੈਕਸਟ ਕਰ ਸਕਦੇ ਆ, ਮੈਸੇਜ ਭੇਜ ਸਕਦੇ ਆ, ਠੀਕ ਹੈ, ਚਾਹੇ ਅਰਸ਼ਦੀਪ ਸਿੱਧੂ ਨੂੰ ਤੇ ਸਿੰਘ ਨੂੰ, ਤੇ ਦੋਨਾਂ ਚੋਂ ਕਿਸੇ ਨੂੰ ਵੀ ਕਰ ਸਕਦੇ ਆ। ਤੇ ਸਾਨੂੰ ਨੰਬਰ ਤੁਹਾਡਾ ਚਾਹੀਦਾ, ਅਸੀਂ ਤੁਹਾਨੂੰ ਐਡ ਕਰ ਦਿਆਂਗੇ, ਐਡ ਹੋ ਕੇ ਫਿਰ ਤੁਸੀਂ ਉਹ ਸਾਰਾ ਇਨਫੋਰਮੇਸ਼ਨ ਲੈ ਸਕਦੇ ਆ, ਵਿਜ਼ਿਬਲ ਐਕਟਿਵਲੀ ਪਾਰਟਿਸਿਪੇਟ ਕਰ ਸਕਦੇ ਆ, ਠੀਕ ਹੈ। ਇੱਕ ਤਾਂ ਇਹ ਆ, ਤੇ ਬਾਕੀ ਫਿਰ ਜੇ ਤੁਸੀਂ ਉਹ ਵੀ ਨਹੀਂ ਤਾਂ ਜਿੱਦਾਂ ਹੁਣ ਆਪਾਂ ਮੰਡੇਰੇ ਕਿਸਾਨ ਮੇਲਾ ਹੈਗਾ, ਉੱਥੇ ਆਵੋ, ਉੱਥੇ ਬੂਥ ਹੋਊਗਾ, ਉੱਥੇ ਹੀ ਤੁਹਾਨੂੰ ਐਡ ਕਰ ਦਿਆਂਗੇ, ਨਾਲ ਦੇ ਨਾਲ ਉੱਥੇ ਆਪਣਾ ਟੇਬਲ ਲੱਗਿਆ ਹੋਊਗਾ ਪਹਿਲਾਂ ਹੀ, ਤੇ ਉੱਥੇ ਜਾਣੇ ਦੀ ਇੱਕ ਤਾਂ ਮੈਂਬਰ ਬਣੋ, ਰਜਿਸਟਰ ਹੋਵੋ। ਮੈਂਬਰ ਰਜਿਸਟ੍ਰੇਸ਼ਨ ਬਹੁਤ ਜ਼ਰੂਰੀ ਆ, ਉਹ ਆਪਾਂ ਨੂੰ ਆਇਡੈਂਟੀਫਾਈ ਕਰਦੀ ਆ ਵੀ ਜਿਹੜੀ ਸਾਡੀ ਆਰਗੇਨਾਈਜੇਸ਼ਨ ਆ ਨਾ, ਉਹ ਕਿੰਨੇ ਕੁ ਜਣ ਦੀ ਸਾਡੇ ਮੈਂਬਰ ਆ, ਕਿੰਨੇ ਪਿੱਛੇ ਆ, ਉਹਦੇ ਹਿਸਾਬ ਨਾਲ ਸਾਰੀਆਂ ਗੌਰਮੈਂਟ, ਸਾਰੀਆਂ ਡਿਫਰੈਂਟ ਏਜੰਸੀਜ਼ ਰਿਸਪੌਂਡ ਕਰਦੀਆਂ, ਹਨਾ।
ਇਹ ਉਹਦਾ ਜ਼ਰੂਰ ਕਰੋ। ਠੀਕ ਹੈ। ਸੋ ਬਿਲਕੁਲ, ਸੋ ਇਹ ਕਿਸਾਨ ਮੇਲਾ ਆ ਉਹ ਤਾਂ 20, 21, 22 ਨੂੰ ਜਿਹੜੇ ਅਖੰਡ ਪਾਠ ਸਾਹਿਬ ਉੱਥੇ ਮੰਡੇਰਾ ਗੁਰੂ ਘਰ ਉੱਥੇ ਆ, ਤੇ ਉੱਥੇ ਹੀ ਸ਼ਨੀਚਰਵਾਰ ਨੂੰ 21 ਤਰੀਕ ਨੂੰ 11 ਤੋਂ 2 ਵਜੇ ਤੱਕ ਇਹ ਜਿਹੜਾ ਕਿਸਾਨ ਮੇਲਾ ਵਿਸ਼ੇਸ਼ ਤੌਰ ਤੇ ਲਾਇਆ ਜਾ ਰਿਹਾ। ਸੋ ਤੁਹਾਨੂੰ ਆਪਾਂ ਮਹੀਨਾ ਪਹਿਲਾਂ ਹੀ ਦੱਸ ਰਹੇ ਹਾਂ। ਸੋ ਤਿਆਰੀਆਂ ਕੱਸੋ ਵੀ ਉਹ ਵੀਕਐਂਡ ਜਿਹੜਾ ਖਾਲੀ ਰੱਖੋ। ਕਿਸਾਨੀ ਦੇ ਨਾਲ ਜਿਹੜਾ ਵੀ ਤੁਹਾਡਾ ਕੋਈ ਸਵਾਲ ਆ, ਕੋਈ ਮੁੱਦਾ ਆ, ਤੁਸੀਂ ਨਵੀਂ ਟੈਕਨੋਲੋਜੀ ਬਾਰੇ ਪਤਾ ਕਰਨਾ, ਐਕਸਪਰਟਸ ਦੇ ਨਾਲ ਰਾਏ ਮਸ਼ਵਰਾ ਕਰਨਾ ਆ, ਤਾਂ ਉਦੋਂ ਤੁਹਾਨੂੰ ਜਿਹੜਾ ਉਹ ਮੌਕਾ ਰਹੇਗਾ। ਸੋ ਤੁਸੀਂ ਜ਼ਰੂਰ ਉੱਥੇ ਜਿਹੜਾ ਉਹ ਪਹੁੰਚੋ ਤੇ ਮੰਡੇਰਾ ਗੁਰਦੁਆਰਾ ਸਾਹਿਬ 21 ਤਰੀਕ ਨੂੰ। ਸੋ ਜਸਵੀਰ ਜੀ ਬਹੁਤ ਧੰਨਵਾਦ, ਤੇ ਆਪਾਂ ਮਿਲਾਂਗੇ ਫਿਰ ਆਪਾਂ ਅਗਲੀ ਵਾਰ ਹੋਰ ਗੱਲਾਂ ਬਾਤਾਂ ਜਿਹੜੀਆਂ ਲੈ ਕੇ ਹਾਜ਼ਰ ਹੋਵਾਂਗੇ। ਬੜੀ ਮਿਹਰਬਾਨੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੋ ਸਰੋਤਿਓ, ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕੁਲਬੀਰ ਸਿੰਘ ਵੱਲੋਂ